ਆਲਰੇਡੀ ਜਿਹੜੀ ਗੈਸ ਦੀ ਕੀਮਤ ਆ ਉਹ $100 ਬੈਰਲ ਤੋਂ ਉੱਪਰ ਟੱਪ ਚੁੱਕੀ ਹੈਗੀ ਆ। ਇਰਾਨ ਕੋਈ ਵੀ ਸਾਈਨ ਨਹੀਂ ਸ਼ੋ ਕਰ ਰਿਹਾ ਵੀ ਕਿਸੇ ਤਰ੍ਹਾਂ ਉਹ ਯੂਐਸ ਦੀਆਂ ਮੰਗਾਂ ਦੇ ਥੱਲੇ ਮੰਨ ਰਿਹਾ ਹੋਵੇ ਤੇ ਨਵੇਂ ਅਟੈਕ ਜਿਹੜੇ ਆ ਉਹ ਯੂਐਸ ਦੇ ਬੇਸਿਸ ਤੇ ਹੋਰ ਮਿਡਲ ਈਸਟ ਦੇ ਵਿੱਚ ਕਰ ਰਿਹਾ ਹੈਗਾ। ਦੋ ਫਰੰਟ ਜਿਹੜੇ ਇਸ ਟਾਈਮ ਖੁੱਲ ਚੁੱਕੇ ਹੈਗੇ ਆ। ਇੱਕ ਇਰਾਨ ਦੇ ਵਿੱਚ ਹੈਗਾ ਹੀ ਸੀਗਾ, ਦੂਜਾ ਹੂਟੀਜ਼ ਵਾਲਿਆਂ ਨੇ ਵੀ ਇਰਾਨ ਦੀ ਮਦਦ ਨਾਲ ਉਹ ਜਿਹੜਾ ਉੱਥੋਂ ਦੀ ਜਿਹੜੀ ਸਟੇਟ ਆ ਉਸ ਨੂੰ ਰੋਕਣਾ ਸ਼ੁਰੂ ਕੀਤਾ ਹੋਇਆ ਹੈਗਾ। ਸਟੇਟ ਆਫ ਹਾਰਮੋਜ਼ ਨੂੰ ਦੇ ਕੰਟਰੋਲ ਨੂੰ ਲੈ ਕੇ ਤੇ ਬਾਬ ਐਲ ਮੈਂਡੇਵ ਸਟੇਟ ਜਿਹੜੀ ਦੂਜੀ ਆ, ਦੋਨਾਂ ਨੂੰ ਲੈ ਕੇ ਜਿਹੜੇ ਆ ਇਰਾਨ ਵਾਲਿਆਂ ਨੇ ਆਪਣਾ ਕਬਜ਼ਾ ਪੂਰੀ ਤਰ੍ਹਾਂ ਕੀਤਾ ਹੋਇਆ ਹੈਗਾ ਆ। ਸੋ ਜੋ ਓਰੀਜਨਲ ਪਾਰਟ ਹੈਗੇ ਆ ਉਹ ਵੀ ਆਪਣੀ ਪੇਸ਼ੈਂਸ ਲੂਜ਼ ਕਰ ਰਹੇ ਆ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਆ ਅਟੈਕ ਹੋ ਰਹੇ ਹੈਗੇ ਆ। ਫੋਰਨ ਮਿਨਿਸਟਰ ਆਵਾਸ ਅਰਗਾਚੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਯੂਐਸ ਨੇ ਜਿਹੜਾ ਸਾਡਾ ਨੁਕਸਾਨ ਕੀਤਾ ਹੈਗਾ ਉਹਨਾਂ ਨੂੰ ਸਾਰੇ ਪੈਸੇ ਜਿਹੜੇ ਆ ਅਲਟੀਮੇਟਲੀ ਦੇਣੇ ਪੈਣਗੇ ਤੇ ਕਹਿੰਦੇ ਵੀ ਕਿਸੇ ਵੀ ਸ਼ਿਪ ਨੂੰ ਕਾਰਗੋ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਨੁਕਸਾਨ ਅਮਰੀਕਾ ਵੱਲੋਂ ਕੀਤਾ ਗਿਆ ਤੇ ਉਹ ਅਸੀਂ ਸਾਰਾ ਜਿਹੜਾ ਨੋਟ ਕਰ ਰਹੇ ਹੈਗੇ ਆ। ਸੋ ਲੱਗਦਾ ਨਹੀਂ ਇਹ ਜਿਹੜੀ ਜੰਗ ਆ ਉਹ ਕਿਸੇ ਤਰ੍ਹਾਂ ਜਿਹੜੀ ਠੰਡੀ ਪਵੇ ਇਸ ਟਾਈਮ ਦੇ ਉੱਤੇ, ਪਰ ਤੇਲ ਦੀਆਂ ਕੀਮਤਾਂ ਇੱਕਦਮ ਫੇਰ ਉੱਪਰ ਚੜ ਗਈਆਂ ਹੈਗੀਆਂ ਜੀ। ਸੋ ਤੇਲ ਸ਼ੂਟ ਅਪ ਕਰ ਗਿਆ ਆ, ਉਹ 100 ਦੇ ਇਰਦ ਗਿਰਦ ਜਾਂ 100 ਤੋਂ ਪਾਰ ਕਈ ਥਾਵਾਂ ਦੇ ਉੱਤੇ ਦੇਖਣ ਨੂੰ ਜਿਹੜਾ ਮਿਲ ਰਿਹਾ ਆ। ਉਧਰ ਇਜ਼ਰਾਈਲ ਦੇ ਜਿਹੜੇ ਕੁਝ ਸੈਟਲਰਸ ਆ ਉਹਨਾਂ ਨੇ ਵੈਸਟ ਬੈਂਕ ਦੇ ਨਬਲਸ ਇਲਾਕੇ ਦੇ ਵਿੱਚ ਹਮਲਾ ਜਿਹੜਾ ਉਹ ਕੀਤਾ। ਕਹਿੰਦੇ ਵੀ ਉਹਨਾਂ ਨੇ ਸ਼ੂਟਿੰਗ ਕੀਤੀ ਜਿਸ ਕਰਕੇ 4 ਫਲਸਤੀਨੀ ਤੇ 2 ਜਿਹੜੇ ਇਜ਼ਰਾਈਲੀ ਆ ਉਹ ਉਹਨਾਂ ਦੀ ਹੁਣ ਮੌਤ ਹੋਈ ਆ। 20 ਜਿਹੜੇ ਇਜ਼ਰਾਈਲੀ ਸੈਟਲਰਸ ਆ ਉਹ ਇਸ ਕਹਿ ਲਓ ਵੀ ਪਿੰਡ ਦੇ ਉੱਤੇ ਚੜ੍ਹਾਈ ਕਰਦੇ ਹੋਏ ਜਿਹੜੇ ਉਹ ਪਹੁੰਚੇ ਲੋਕਾਂ ਦੇ ਉੱਤੇ ਤੇ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਆਂ ਜਿਹੜੀਆਂ ਉਹਨਾਂ ਨੇ ਚਲਾਈਆਂ ਹੈਗੀਆਂ ਆ। ਉਧਰ ਇਜ਼ਰਾਈਲੀ ਫੋਰਸਿਸ ਦੇ ਦੁਆਰਾ ਵੈਸਟ ਬੈਂਕ ਦੇ ਕਲਕੀਲਾ ਕਰਕੇ ਜਿਹੜਾ ਇੱਕ ਸਿਟੀ ਆ ਉਸ ਦੇ ਵਿੱਚ ਉਹਨਾਂ ਨੇ ਸਟਾਰਮ ਕਰ ਦਿੱਤਾ ਆ ਤੇ ਇਹਦੇ ਨਾਲ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਉੱਥੇ ਜਿਹੜੇ ਹੋਰ ਫਲਸਤੀਨੀ ਰਹਿ ਰਹੇ ਆ ਉਹਨਾਂ ਨੂੰ ਉਹਨਾਂ ਘਰਾਂ ਚੋਂ ਜਿੱਥੇ ਰਹਿ ਰਹੇ ਆ ਉੱਥੋਂ ਖਦੇੜਿਆ ਜਾ ਸਕਦਾ ਹੈ। ਸੋ ਇਜ਼ਰਾਈਲੀ ਸੈਟਲਰਸ ਨੂੰ ਉੱਥੇ ਬੰਦੂਕਾਂ ਰੱਖਣ ਦਾ ਵੀ ਜਿਹੜਾ ਉਹ ਹੱਕ ਹੈਗਾ ਆ। ਉਹ ਜਿੱਥੇ ਮਰਜ਼ੀ ਜਾ ਕੇ ਜਿੱਦਾਂ ਮਰਜ਼ੀ ਜਾ ਕੇ ਕਿਸੇ ਤੇ ਵੀ ਉਹ ਕਬਜ਼ਾ ਵੀ ਜਿਹੜਾ ਉਹ ਕਰ ਲੈਂਦੇ ਆ ਤੇ ਅਕਸਰ ਇਜ਼ਰਾਈਲ ਦੀ ਜਿਹੜੀ ਫੌਜ ਆ ਉਹਨਾਂ ਦੀ ਫਿਰ ਉਸ ਦੇ ਵਿੱਚ ਮਦਦ ਕਰਦੀ ਆ ਤੇ ਪੈਲਸਟੀਨੀਅਨ ਜਿਹੜੇ ਉੱਥੇ ਰਹਿ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਘਰਾਂ ਤੇ ਉਹਨਾਂ ਦੇ ਖੇਤਾਂ ਦੇ ਉੱਤੇ ਉਹ ਕਬਜ਼ਾ ਵੀ ਕਰ ਲੈਂਦੇ ਤੇ ਨੁਕਸਾਨ ਵੀ ਜਿਹੜਾ ਉਹ ਪਹੁੰਚਦਾ ਹੈ ਜਿੱਦਾਂ ਅੱਜ ਦੀ ਇਸ ਖਬਰ ਦੇ ਵਿੱਚ ਪਤਾ ਜਿਹੜਾ ਉਹ ਲੱਗ ਰਿਹਾ ਆ। ਇਜ਼ਰਾਈਲ ਲਗਾਤਾਰ ਵੈਸਟ ਬੈਂਕ ਦੇ ਵਿੱਚ ਉਹ ਹੁਣ ਵੱਧ ਰਿਹਾ ਹੈਗਾ। ਜਾਰਡਨ ਦਾ ਜਿਹੜਾ ਫੋਰਨ ਮਿਨਿਸਟਰ ਆ ਅਯਾਮ ਸਫਾਦੀ ਉਹਨਾਂ ਨੇ ਕਿਹਾ ਵੀ ਇਹ ਜਾਣਬੁੱਝ ਕੇ ਵੈਸਟ ਬੈਂਕ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਹੈਗੇ। ਕਹਿੰਦੇ ਵੀ ਇਹ ਵਾਇਲੇਸ਼ਨ ਆ ਹਿਸਟੋਰੀਕਲ ਤੇ ਲੀਗਲ ਸਟੇਟਸ ਕੋ ਦੀ ਜਿਹੜੇ ਜੈਰੂਸਲਮ ਦੇ ਵਿੱਚ ਜਿਹੜੀ ਹੋਲੀ ਸਾਈਟ ਆ ਉਸ ਨੂੰ ਜਿਹੜਾ ਉਹ ਲੈ ਕੇ ਸੋ ਇਹ ਜਿਹੜੀ ਸਿਚੁਏਸ਼ਨ ਜਿਹੜੀ ਹਰਜੋਤ ਸਿੰਘ ਜੀ ਉੱਧਰ ਬਣ ਰਹੀ ਆ ਵੈਸਟ ਬੈਂਕ ਦੇ ਵਿੱਚ। ਪਹਿਲਾਂ ਗਾਜ਼ਾ ਦੇ ਵਿੱਚ ਤਾਂ ਆਲਰੇਡੀ ਹੁਣ ਕਹਿ ਸਕਦੇ ਹਾਂ ਵੀ ਪੂਰਾ ਕੰਟਰੋਲ ਆਲਰੇਡੀ ਇਜ਼ਰਾਈਲ ਦਾ ਹੋ ਹੀ ਗਿਆ ਹੈਗਾ ਆ ਜਿੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ ਤੇ ਉੱਥੇ ਰਹਿਣ ਬਸੇਰਾ ਹੁਣ ਲੋਕਾਂ ਦਾ ਬਹੁਤ ਜ਼ਿਆਦਾ ਮੁਸ਼ਕਿਲ ਜਿਹੜਾ ਉਹ ਬਣਿਆ ਪਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਉੱਧਰੋਂ ਆ ਰਹੀ ਹੈਗੀ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ ਹਾਲ ਦੀ ਘੜੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜਾ ਲੜਾਈ ਦਾ ਫਰੰਟ ਆ ਉਹ ਕੋਈ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈਗਾ। ਟਰੰਪ ਹੁਣਾਂ ਨੇ ਕੱਲ ਵੀ ਜਿਹੜੀ ਚੇਤਾਵਨੀ ਦਿੱਤੀ ਸੀ ਵੀ ਜੇ ਇਰਾਨ ਕਿਸੇ ਵੀ ਤਰੀਕੇ ਦਾ ਕੋਈ ਵੀ ਹਮਲਾ ਕਿਸੇ ਸਮੁੰਦਰੀ ਜਹਾਜ਼ ਦੇ ਉੱਤੇ ਆਇਲ ਟੈਂਕਰ ਦੇ ਉੱਤੇ ਕਰਦਾ ਆ ਤਾਂ ਉਹਦਾ ਜਿਹੜਾ ਖਾਮਿਆਜ਼ਾ ਮੋਨਿਟਰੀ ਜਿਹੜੀ ਉਸਦੀ ਹੈਗੀ ਆ ਰਾਸ਼ੀ ਆ ਉਹ ਇਰਾਨ ਦੀ ਮਨੀ ਦੇ ਨਾਲ ਉਸਦੀ ਭਰਪਾਈ ਕੀਤੀ ਜਾਊਗੀ ਤੇ ਕਹਿੰਦੇ ਵੀ ਇਹ ਮਨੀ ਉਹੀ ਯੂਜ਼ ਹੋਊਗੀ ਜਿਹੜੀ ਇਹਨਾਂ ਦੀ ਫਰੋਜ਼ਨ ਸਾਡੇ ਕੋਲ ਪਈ ਆ ਤੇ ਉਹ ਜਿਹੜੀ ਮਨੀ ਉਸ ਭਰਪਾਈ ਕਰਨ ਨੂੰ ਜਿਹੜੀ ਉਹ ਵਰਤੀ ਜਿਹੜੀ ਉਹ ਜਾ ਸਕਦੀ ਹੈਗੀ ਆ। ਸਟੇਟ ਆਫ ਹਾਰਮੋਜ਼ ਤੋਂ ਇਸ ਟਾਈਮ ਖਾਸਾ ਜਿਹੜਾ ਕਹਿ ਸਕਦੇ ਆ ਵੀ ਆਵਾਜਾਈ ਆ ਉਹ ਫਿਰ ਠੱਪ ਵਾਲੇ ਪਾਸੇ ਨੂੰ ਜਿਹੜੀ ਉਹ ਵੱਧ ਚੁੱਕੀ ਆ ਤੇ ਰੈੱਡ ਸੀ ਦੇ ਵਿੱਚ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਹਾਊਥੀਜ਼ ਆ ਉਹ ਵੀ ਹੁਣ ਇਸ ਦੇ ਵਿੱਚ ਆਪਣੇ ਆਪ ਨੂੰ ਐਡ ਜਿਹੜਾ ਉਹ ਕਰ ਰਹੇ ਆ ਤੇ ਜੇ ਉੱਥੇ ਵੀ ਹਰਜੋਤ ਸਿੰਘ ਜੀ ਉਹ ਕੰਟਰੋਲ 'ਚ ਕਾਮਯਾਬ ਹੋ ਗਏ ਤਾਂ ਫਿਰ ਤਾਂ ਕਹਿ ਲਓ ਵੀ ਬੜਾ ਹੀ ਕੰਮ ਜਿਹੜਾ ਉਹ ਖਰਾਬ ਉਸ ਦੇ ਵਿੱਚ ਹੋ ਜਾਊਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਬਹੁਤ ਵੱਡਾ ਜਿਹੜਾ ਹਮਲਾ ਇਰਾਨ ਦੇ ਉੱਤੇ ਜਿਹੜਾ ਉਹ ਕਰਨ ਨੂੰ ਰੈਡੀ ਹੋਏ ਪਏ ਆ
ਅਮਰੀਕਾ ਵਾਲੇ। ਉਧਰ ਪਾਕਿਸਤਾਨ ਕਹਿੰਦੇ ਵੀ ਇਹ ਰੁਕੀਆਂ ਹੋਈਆਂ ਗੱਲਬਾਤ ਆ ਉਸ ਨੂੰ ਦੁਬਾਰਾ ਚਲਾਉਣ ਦੇ ਲਈ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਆਲਰੇਡੀ ਪਾਕਿਸਤਾਨ ਨੇ $10 ਬਿਲੀਅਨ ਦੀ ਮੰਗ ਕੀਤੀ ਆ ਅਮਰੀਕਾ ਦੇ ਕੋਲੋਂ, ਜਿਹੜੀਆਂ ਪਹਿਲੋਂ ਕਰਾਈਆਂ ਗਈਆਂ ਪੀਸ ਟਾਕਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਉਦਾਂ ਉਹ ਵੀ ਆਪਾਂ ਨੂੰ ਪਤਾ ਹੈ ਵੀ ਕਾਫੀ ਜ਼ਿਆਦਾ ਉਤਾਰ ਚੜਾਵ ਸੀਗਾ ਉਹਨਾਂ ਗੱਲਬਾਤ ਦੇ ਵਿੱਚ, ਜੋ ਕਿ ਇਵੈਂਚੁਅਲੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵੀ ਜਿਹੜਾ ਉਹ ਬਣਿਆ ਸੀ, ਸਾਈਨ ਵੀ ਹੋਇਆ। ਪਰ ਫਿਰ ਦੋਨਾਂ ਹੀ ਧਿਰਾਂ ਉਸ ਦੇ ਉੱਤੇ ਅੜੀਆਂ ਜਿਹੜੀਆਂ ਉਹ ਨਹੀਂ ਰਹੀਆਂ। ਸ਼ੁਰੂਆਤ ਜਿਹੜੀ ਆ ਉਹ ਹੋ ਹੀ ਗਈ ਇੱਕ ਦੂਜੇ ਦੇ ਉੱਤੇ ਜਿਹੜਾ ਹਮਲਾ ਕਰਨ ਦੇ ਲਈ। ਸੋ ਆਇਲ ਪ੍ਰਾਈਸਿਸ ਨੂੰ ਲੈ ਕੇ ਹੁਣ ਕਾਫੀ ਜ਼ਿਆਦਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਆ। ਪਾਕਿਸਤਾਨ ਕਹਿੰਦੇ ਵੀ ਇਸ ਟਾਈਮ ਰਾਹ ਲੱਭ ਰਿਹਾ ਵੀ ਕਿਸੇ ਨਾ ਕਿਸੇ ਤਰੀਕੇ ਜਿਹੜੀਆਂ ਗੱਲਬਾਤ ਆ ਈਰਾਨ ਤੇ US ਦੇ ਵਿੱਚ ਦੁਬਾਰਾ ਜਿਹੜੀ ਉਹ ਸ਼ੁਰੂ ਕਰਵਾਈ ਜਾ ਸਕੇ। ਪਰ ਜਦੋਂ ਤੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਭੰਗ ਹੋਇਆ ਆ, 13 ਦਿਨ ਹੋ ਗਏ ਲਗਾਤਾਰ ਇਸ ਲੜਾਈ ਦੇ ਵਿੱਚ ਗੱਲਬਾਤ ਕਰਨ ਦੇ ਲਈ। ਪਾਕਿਸਤਾਨ ਕਹਿੰਦੇ ਵੀ ਪਿਛਲੇ 10 ਦਿਨਾਂ 'ਚ ਦੂਜੀ ਵਾਰ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਕਰਵਾਈ ਜਾਵੇ, ਜਾਂ ਆਪ ਉਹਨਾਂ ਨੇ ਗੱਲ ਕਰਕੇ ਜਿਹੜੀ ਉਹ ਦੇਖੀ ਹੈਗੀ ਆ। ਰੀਸੈਂਟਲੀ ਈਰਾਨ ਦਾ ਜਿਹੜਾ ਇੰਟੀਰੀਅਰ ਮਿਨਿਸਟਰ ਆ ਅਸਕੰਦਰ ਮੋਮੇਨੀ, ਉਹ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਜਾ ਕੇ ਜਿਹੜੇ ਉਹ ਆਏ ਹੈਗੇ ਆ। ਸੋ ਕੋਸ਼ਿਸ਼ ਜਿਹੜੀ ਆ ਬੈਕ ਐਂਡ ਚੈਨਲਸ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਜਿਹੜਾ ਮੋਮੇਨੀ ਆ ਇਸ ਨੂੰ IRGC ਜਿਹੜਾ ਈਰਾਨ ਰੈਵੋਲੂਸ਼ਨਰੀ ਗਾਰਡ ਕਾਰਪ ਆ ਉਸ ਦਾ ਸਾਥੀ ਜਿਹੜਾ ਉਹ ਮੰਨਿਆ ਜਾਂਦਾ ਆ। ਤੇ ਈਰਾਨ ਨੂੰ ਇਸ ਟਾਈਮ ਇਹੀ ਮੰਨਿਆ ਜਾ ਰਿਹਾ ਵੀ ਜਿਹੜਾ IRGC ਵਾਲੇ ਹੀ ਚਲਾ ਰਹੇ ਹੈਗੇ ਆ। ਤੇ ਜੇ ਇਹ ਆਪ ਵੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ, ਸੋ ਇਹ ਹੋ ਸਕਦਾ ਆ ਵੀ ਕਿਤੇ ਨਾ ਕਿਤੇ ਵੀ ਗੱਲਬਾਤ ਜਿਹੜੀ ਉਹ ਹੋ ਸਕੇ। ਉਧਰ ਡਿਫੈਂਸ ਦੇ ਸਕੱਤਰ ਪੀਟ ਹੈਗਸਥ, ਉਹਨਾਂ ਨੇ ਸੈਨੇਟ ਅਪਰੋਪਰੀਏਸ਼ਨ ਕਮੇਟੀ ਨੂੰ ਜਿਹੜਾ ਉਹ ਕਿਹਾ ਵੀ ਰਸ਼ੀਆ ਤੇ ਚਾਈਨਾ ਜਿਹੜਾ ਉਹ ਇਸ ਟਾਈਮ ਕਿਤੇ ਨਾ ਕਿਤੇ ਈਰਾਨ ਦੀ ਮਦਦ ਇਸ ਦੇ ਵਿੱਚ ਕਰ ਰਹੇ ਹੈਗੇ ਆ। ਟਰੰਪ ਹੁਣਾਂ ਨੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਅੱਜ ਜਿਹੜੀ ਪੋਸਟ ਪਾਈ ਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਨੂੰ ਭਰੋਸਾ ਮਿਲਿਆ ਹੈ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਤੇ ਚਾਈਨੀਜ਼ ਲੀਡਰ ਸ਼ੀ ਜਿਨਪਿੰਗ ਤੋਂ, ਵੀ ਦੋਨਾਂ ਮੇਜਰ ਕੰਟਰੀਜ਼ ਤੋਂ, ਵੀ ਅਸੀਂ ਈਰਾਨ ਜਿਹੜੀ ਇਸ ਦੇ ਬਾਬਤ ਉਹ ਠੀਕ ਜਿਹੜਾ ਉਹ ਨਹੀਂ ਕਰ ਰਹੇ ਹੈਗੇ। ਤੇ ਪਰ ਨਾਲ ਉਹਨਾਂ ਨੇ ਇਹ ਵੀ ਲਿਖਿਆ ਵੀ ਜੇ ਉਹ ਅੰਦਰ ਖਾਤੇ ਮਦਦ ਕਰ ਰਹੇ ਆ ਤਾਂ ਇਹ ਬਹੁਤ ਮਾੜੀ ਗੱਲ ਆ ਉਹਨਾਂ ਦੇ ਲਈ। ਤੇ ਕਹਿੰਦੇ ਵੀ ਇਹ ਉਹਨਾਂ ਦੇ ਇੰਟਰਸਟ ਲਈ ਕੋਈ ਬੜੀ ਚੰਗੀ ਗੱਲ ਨਹੀਂ ਜਿਹੜੀ ਉਹ ਹੋਊਗੀ। ਰਾਸ਼ਟਰਪਤੀ ਟਰੰਪ ਨੇ ਇਸ ਵਾਰ ਕਿਸੇ ਤਰੀਕੇ ਦੀ ਕੋਈ ਡੈਡਲਾਈਨ ਨਹੀਂ ਦਿੱਤੀ ਵੀ ਜੇ ਇੰਨੇ ਦਿਨਾਂ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਆਪਾਂ ਹਮਲਾ ਜਿਹੜਾ ਉਹ ਕਰਾਂਗੇ। ਤੇ ਕਹਿੰਦੇ ਵੀ ਉਹ ਜਿਹੜਾ ਡਿਸੀਜਨ ਆ ਉਹ ਜਲਦ ਹੀ ਇਸ ਦੇ ਬਾਬਤ ਬਣਾ ਸਕਦੇ ਹੈਗੇ ਆ ਵੀ ਈਰਾਨ ਦੇ ਉੱਤੇ ਵੱਡਾ ਹਮਲਾ ਦੁਬਾਰਾ ਕਦੋਂ ਕੀਤਾ ਜਾ ਸਕਦਾ ਹੈ। ਜੀ ਬਿਲਕੁਲ। ਟਰੰਪ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਟਿਨ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਆ ਤੇ ਉਹਨਾਂ ਦੋਨਾਂ ਨੇ ਕਿਹਾ ਵੀ ਉਹ ਈਰਾਨ ਨੂੰ ਕਿਸੇ ਤਰ੍ਹਾਂ ਦੇ ਹਥਿਆਰ ਜਿਹੜੇ ਆ ਅਪਲਾਈ ਜਿਹੜੇ ਵੇਚਣਗੇ ਨਹੀਂ ਜਾਂ ਉਹਨਾਂ ਨੂੰ ਸਪਲਾਈ ਨਹੀਂ ਕਰਨਗੇ। ਤੇ ਕਹਿੰਦੇ ਭਈ ਇਹ ਮੈਨੂੰ ਉਹਨਾਂ ਨੇ ਕਲੀਅਰਲੀ ਕਿਹਾ ਹੈਗਾ। ਕਤਰ ਨੇ ਇਹ ਕਿਹਾ ਹੈ ਵੀ ਜਿਹੜਾ MOU ਸਾਈਨ ਹੋਇਆ ਸੀਗਾ ਈਰਾਨ ਤੇ USA ਦੇ ਵਿੱਚ, ਉਹ ਇੱਕ ਵਾਰੀ ਫੇਰ ਉਹਦੇ ਤੇ ਇਮੀਡੀਏਟਲੀ ਗੱਲਬਾਤ ਹੋਣੀ ਚਾਹੀਦੀ ਹੈ, ਕਿਉਂਕਿ ਕਤਰ ਦਾ ਵੀ ਜਿਹੜਾ ਨੁਕਸਾਨ ਆ ਕਾਫੀ ਹੋ ਰਿਹਾ। ਕਤਰ ਦੇ ਪ੍ਰਾਈਮ ਮਿਨਿਸਟਰ ਆਫ ਫੋਰਨ ਤੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਆ ਸ਼ੇਖ ਮੁਹੰਮਦ ਬਿਨ ਜਾਸਿਮ ਅਲ ਥਾਨੀ, ਉਹਨਾਂ ਨੇ ਇਹ ਕਿਹਾ ਵੀ ਜੋ ਪਹਿਲਾਂ ਐਗਰੀ ਹੋਇਆ ਸੀ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਸ ਨੂੰ ਦੁਬਾਰਾ ਕੀ ਫੇਰ ਸੋਚਣਾ ਚਾਹੀਦਾ ਹੈਗਾ ਆ। ਤੇ USA ਨੇ 4 ਇੰਡੀਵਿਜੂਅਲਸ ਨੂੰ ਤੇ 9 ਐਂਟੀਟੀਜ਼ ਨੂੰ ਈਰਾਨ ਦੇ ਨਾਲ ਜਿਹੜੀਆਂ ਲਿੰਕ ਸੀ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਹੈਗੀਆਂ ਆ। ਤੇ ਯੂਰਪੀਅਨ ਯੂਨੀਅਨ ਨੇ ਵੀ ਈਰਾਨ ਦੇ ਉੱਤੇ ਹਿਊਮਨ ਰਾਈਟਸ ਦੀਆਂ ਸੈਂਕਸ਼ਨਸ ਲਾਈਆਂ ਆ ਤੇ ਉਹਨਾਂ ਨੇ ਕੁਛ ਜਿਹੜੇ ਉੱਥੇ ਦੀ ਸਰਕਾਰ ਦੇ ਉਲਟ ਲੋਕ ਸੀਗੇ ਉਹਨਾਂ ਨੂੰ ਜਾਂ ਤਾਂ ਬਹੁਤ ਜ਼ਿਆਦਾ ਸਜ਼ਾ ਦਿੱਤੀ ਆ ਜਾਂ ਉਹਨਾਂ ਨੂੰ ਹੈਂਗ ਕਰ ਦਿੱਤਾ ਗਿਆ ਹੈਗਾ। ਤੇ ਈਰਾਨ ਦੇ ਪੋਰਟਸ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਸਟ੍ਰਾਈਕ ਹੋਇਆ ਉਹਦੀਆਂ ਫੋਟੋਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ। ਓਮਾਨ ਨੇ ਕਿਹਾ ਸਟੇਟ ਆਫ ਹਾਰਮੋਜ਼ ਖੁੱਲੀ ਰਹਿਣੀ ਚਾਹੀਦੀ ਹੈਗੀ ਆ। ਬਹਿਰੀਨ ਦੇ ਵਿੱਚ ਵੀ ਜਿਹੜੇ ਅਲਾਰਮ ਵੱਜਦੇ ਸੁਣੇ ਗਏ ਆ ਕਿਉਂਕਿ ਉੱਥੇ ਲੋਕਾਂ ਨੂੰ ਕਿਹਾ ਗਿਆ ਆ ਵੀ ਬਚ ਕੇ ਰਹੋ, ਖਾਸ ਕਰਕੇ ਜਿਹੜੇ ਟਰੰਪ ਫੈਮਿਲੀ ਓਨਡ ਸਾਈਟਸ ਹੈਗੇ ਆ ਉੱਥੇ ਹੋਟਲਸ ਆ, ਕਿਉਂਕਿ ਉੱਥੇ ਵੀ ਕਹਿੰਦੇ ਪਈ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਜਿਹੜੀ ਈਰਾਨ ਦੀ ਆ ਉਹ ਅਟੈਕ ਕਰ ਸਕਦੀ ਹੈਗੀ ਆ। ਈਰਾਨ ਨੇ ਕੁਛ ਆਪਣੇ ਜਿਹੜੇ IRGC ਕਮਾਂਡਰਸ ਆ ਉਹ ਜੈਮਨ ਨੂੰ ਭੇਜੇ ਆ ਤਾਂ ਕਿ ਹੂਟੀਜ਼ ਜਿਹੜੇ ਅੱਤਵਾਦੀ ਆ ਉਹਨਾਂ ਦੀ ਮਦਦ ਕੀਤੀ ਜਾ ਸਕੇ। ਸੋ
ਜਿਹੜੀ ਹਲਚਲ ਆ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਮਿਡਲ ਈਸਟ ਦੇ ਵਿੱਚ ਚੱਲ ਰਹੀ ਹੈਗੀ ਆ, ਤੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਫੁੱਲ ਫਲੈਜ ਜਿਹੜੀ ਜੰਗ ਆ ਉਹ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਹੁਣਾਂ ਦੇ ਹੁਣ ਜਿਹੜੇ ਨਵੇਂ ਟੈਰਿਫਸ ਆ ਉਸ ਦੇ ਨਾਲ ਇੱਕ ਵਾਰੀ ਫੇਰ ਹਲਚਲ ਜਿਹੜੀ ਉਹ ਮਚੀ ਆ। ਸੁਪਰੀਮ ਕੋਰਟ ਨੇ ਜਿਹੜੀਆਂ ਪਹਿਲਾਂ ਲਾਈਆਂ ਟੈਰਿਫ ਸੀ ਉਹਨਾਂ ਨੂੰ ਗੈਰ ਸੰਵਿਧਾਨਕ ਕਰਾਰ ਦੇ ਕੇ ਉਹਦਾ ਰੀਫੰਡ ਕਰਨ ਦੇ ਲਈ ਅਮਰੀਕਨ ਸਰਕਾਰ ਨੂੰ ਆਖਿਆ ਸੀਗਾ। ਹੁਣ ਜਿਹੜੇ ਟੈਰਿਫ ਨੇ ਉਹਨਾਂ ਦੇ ਵਿੱਚ ਕਿਉਂਕਿ ਤਰੀਕਾਂ ਜਿਹੜੀਆਂ ਉਹ ਮੁੱਕਣ ਵਾਲੀਆਂ ਸੀਗੀਆਂ ਤੇ ਇਹ ਚਾਹੁੰਦੇ ਸਨ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਰ ਟੈਰਿਫ ਜਿਹੜੇ ਆ ਉਹ ਲਗਾਏ ਜਾ ਸਕਣ। ਸੋ ਇੱਕ ਵੱਖਰੇ ਸੈਕਸ਼ਨ ਦੇ ਤਹਿਤ ਜਿਹੜਾ ਦੱਸਿਆ ਜਾ ਰਿਹਾ ਵੀ ਸੈਕਸ਼ਨ 301 ਸ਼ਾਇਦ ਉਸ ਦੇ ਤਹਿਤ ਜਿਹੜੀ ਇਹ ਕੁਝ ਨਵੇਂ ਟੈਰਿਫ ਆ ਵੱਖ-ਵੱਖ ਤਰੀਕੇ ਦੇ ਨਾਲ ਲਾਏ ਜਾ ਰਹੇ ਆ। ਫੈਂਟਨਲ ਟੈਰਿਫਸ ਕੈਨੇਡਾ, ਮੈਕਸੀਕੋ ਤੇ ਫੈਂਟਨਲ ਟੈਰਿਫ ਚਾਈਨਾ ਤੇ ਇੰਡਸਟਰੀ ਲੈਵਲ ਕਈ ਜਿਹੜੀਆਂ ਕਮੋਡਿਟੀਜ਼ ਦੇ ਨਾਲ ਉਸ ਸੰਦਰਭ ਦੇ ਵਿੱਚ ਰੈਸੀਪ੍ਰੋਕਲ ਟੈਰਿਫ ਸਾਰੀ ਕੰਟਰੀਜ਼ ਦੇ ਉੱਤੇ ਜਿਹੜੇ ਉਹ ਲਾਏ ਆ। 10% ਗਲੋਬਲ ਰੇਟ ਇਹ ਵੀ ਜਿੰਨੇ ਇੰਪੋਰਟ ਹੋ ਰਹੇ ਆ ਮੋਸਟਲੀ ਉਹਨਾਂ ਦੇ ਉੱਤੇ। ਫੋਰਸਡ ਲੇਬਰ ਇੰਪੋਰਟ ਬੈਨ ਇਹ 60 ਮੁਲਕਾਂ ਦੇ ਉੱਤੇ ਲਾਇਆ ਗਿਆ ਆ। ਐਕਸੈਸ ਕੈਪੈਸਿਟੀ ਇਨ ਫੋਰਨ ਗੁੱਡਸ ਇਹ EU ਦੇ ਇਲਾਵਾ ਨਾਲ 15 ਹੋਰ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲਾਏ ਜਿਹੜੇ ਹੋ ਜਾ ਰਹੇ ਆ। ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਨਵੀਆਂ ਡਿਊਟੀਜ਼ ਆ 80 ਤੋਂ ਵੱਧ ਮੁਲਕਾਂ ਦੇ ਉੱਤੇ ਲਗਾ ਦਿੱਤੀਆਂ, ਜਿਨ੍ਹਾਂ 'ਚ ਕੈਨੇਡਾ, ਮੈਕਸੀਕੋ ਤੇ ਇਸ ਤੋਂ ਇਲਾਵਾ ਯੂਰਪੀਅਨ ਯੂਨੀਅਨ ਦੇ ਕਈ ਮੁਲਕ ਸ਼ਾਮਲ ਹੈਗੇ ਆ। ਜਿਹੜੇ ਹੁਣ ਗੁੱਡਸ ਇਹਨਾਂ ਮੁਲਕਾਂ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣਗੇ ਉਹਨਾਂ ਨੂੰ 10 ਤੋਂ ਲੈ ਕੇ 12.5% ਤੱਕ ਜਿਹੜਾ ਟੈਰਿਫ ਆ ਉਹ ਲੱਗੇਗਾ। ਇਹ ਜਿਹੜੇ ਨਵੇਂ ਟੈਕਸਿਸ ਆ ਇਹ ਉੱਦਾਂ ਇਸ ਵਿਚਾਰ ਦੇ ਨਾਲ ਲਾਏ ਗਏ ਵੀ ਜਿਹੜਾ 10% ਡਿਊਟੀ ਟਰੰਪ ਹੁਣਾਂ ਨੇ ਲਾਈ ਸੀਗੀ ਸੁਪਰੀਮ ਕੋਰਟ ਦੇ ਆਦੇਸ਼ ਤੋਂ ਜਿਹੜਾ ਉਹ ਪਹਿਲਾਂ ਗਲੋਬਲੀ ਉਹਨਾਂ ਨੂੰ ਰਿਪਲੇਸ ਜਿਹੜਾ ਆ ਉਹ ਕਰਨਗੇ। ਸੋ ਜਿੱਥੇ ਪਹਿਲਾਂ 10% ਟੈਰਿਫ ਲੱਗ ਰਿਹਾ ਸੀਗਾ ਉੱਥੇ ਹੁਣ 12.5% ਤੱਕ ਵੀ ਟੈਰਿਫ ਕਈ ਮੁਲਕਾਂ ਦੇ ਉੱਤੇ ਜਿਹੜਾ ਉਹ ਲੱਗੇਗਾ। ਪ੍ਰੈਜ਼ੀਡੈਂਟ ਨੇ ਕੈਨੇਡਾ ਨੂੰ ਕਹਿ ਲਓ ਵੀ ਸਿੱਧੇ ਹੱਥੀਂ ਜਿਹੜਾ ਉਹ ਲੈਂਦੇ ਹੋਏ ਇਹ ਕਿਹਾ ਆ ਵੀ ਕੈਨੇਡਾ ਤੋਂ ਆ ਰਹੇ ਸਮਾਨ ਦੇ ਉੱਤੇ 50% ਜਿਹੜਾ ਟੈਕਸ ਆ ਇਹਨਾਂ ਕਈ ਪ੍ਰੋਡਕਟਸ ਦੇ ਉੱਤੇ ਲਾਇਆ ਜਿਹੜਾ ਉਹ ਜਾਵੇਗਾ। ਕਿਉਂਕਿ ਹਾਲ ਦੀ ਘੜੀ ਕੋਈ ਭਵਿੱਖ ਦਾ ਅਜੇ ਪਤਾ ਨਹੀਂ ਆ ਵੀ ਇਹ ਤਿੰਨਾਂ ਮੁਲਕਾਂ ਦੇ ਵਿੱਚ ਜਿਹੜਾ USA, ਕੈਨੇਡਾ ਤੇ ਮੈਕਸੀਕੋ ਦੇ ਵਿੱਚ ਜਿਹੜੇ ਅਕਸਰ ਟ੍ਰੇਡ ਦੇ ਸਮਝੌਤੇ ਹੁੰਦੇ ਆ ਵੀ ਉਹਦਾ ਅਜੇ ਭਵਿੱਖ ਕਿਸ ਤਰੀਕੇ ਦੇ ਨਾਲ ਬਣਿਆ ਜਿਹੜਾ ਉਹ ਪਿਆ ਹੈਗਾ ਆ। ਸੋ ਇਹ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜੇ ਟੈਰਿਫ ਦੇ ਜ਼ਰੀਏ ਇਹ ਸਾਰਾ ਕੁਝ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਸੋ ਜਿਹੜੇ ਲੋਕ ਕ੍ਰਿਟਿਕ ਨੇ ਇਸ ਚੀਜ਼ ਦੇ ਉਹ ਕਹਿੰਦੇ ਵੀ ਜਿਹੜੇ ਟੈਰਿਫ ਆ ਉਹ ਟਾਰਗੇਟ ਕਰਦੇ ਆ ਇਹਨਾਂ ਜਿਹੜਾ ਮੁਲਕਾਂ ਨੂੰ ਵੀ ਉਹਨਾਂ ਨੂੰ ਨੱਪਣ ਦੀ ਜਿਹੜੀ ਕੋਸ਼ਿਸ਼ ਆ। ਪਰ ਇਹ ਕਹਿ ਰਹੇ ਆ ਵੀ ਜਿਹੜੇ ਟਾਰਗੇਟ ਅਸੀਂ ਟੈਰਿਫ ਉਹਨਾਂ ਮੁਲਕਾਂ ਦੇ ਉੱਤੇ ਹੀ ਕਰ ਰਹੇ ਆ ਜਿਹੜੇ ਕਿ ਅਮਰੀਕਾ ਦੇ ਟਰੰਪ ਨੇ ਟ੍ਰੇਡ ਐਕਟ ਆਫ 1974 ਦਾ ਜਿਹੜਾ ਟ੍ਰੇਡ ਐਕਟ ਆ ਉਸ ਦਾ ਸੈਕਸ਼ਨ 301 ਉਸ ਨੂੰ ਜਗਾ ਕੇ ਉਸ ਨੂੰ ਇਨਵੋਕ ਕਰਕੇ ਇਹ ਜਿਹੜੀਆਂ ਡਿਊਟੀਜ਼ ਆ ਉਹ ਹੁਣ ਲਾਈਆਂ ਹੈਗੀਆਂ ਆ। ਇਹ ਹੁਣ ਦੇਖਣਾ ਹੋਊਗਾ ਕਿ ਕੀ ਇਸ ਦੇ ਉਲਟ ਵੀ ਕੋਈ ਅਦਾਲਤ ਦੇ ਵੱਲ ਨੂੰ ਜਿਹੜਾ ਉਹ ਜਾਂਦੇ ਆ ਜਾਂ ਨਹੀਂ, ਕਿਉਂਕਿ ਸੁਪਰੀਮ ਕੋਰਟ ਨੇ ਇਸ ਜਿਹੜੇ ਪਹਿਲੇ ਆਧਾਰ ਦੇ ਉੱਤੇ ਟਰੰਪ ਹੋਣਾ ਨੇ ਟੈਰਿਫ ਲਾਏ ਸੀਗੇ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਆਈ ਥਿੰਕ 2 ਅਪ੍ਰੈਲ ਨੂੰ ਜਿਹੜੇ ਗਲੋਬਲ ਟੈਰਿਫਸ ਰੈਸੀਪ੍ਰੋਕਲ ਟੈਰਿਫ ਜਿਹੜੇ ਉਹ ਲਾਏ ਸੀ ਜਿਨ੍ਹਾਂ ਨੂੰ ਇਨਵੈਲੀਡੇਟ ਸੁਪਰੀਮ ਕੋਰਟ ਦੇ ਕਰ ਦਿੱਤਾ ਸੀਗਾ ਵੀ ਕੀ ਇਸ ਵਾਰ ਕੋਈ ਅਦਾਲਤ ਦੇ ਵਿੱਚ ਜਾਊਗਾ ਜਾਂ ਨਹੀਂ। ਸੋ ਇਹ ਜਿਹੜੀ ਚੀਜ਼ ਜਿਹੜੀ ਇਸ ਟਾਈਮ ਸਿਚੁਏਸ਼ਨ ਬਣੀ ਆ। ਸੋ ਦੁਨੀਆ ਦੇ 80 ਤੋਂ ਵੱਧ ਮੁਲਕਾਂ ਦੇ ਉੱਤੇ ਜਿਹੜੇ ਟ੍ਰੇਡਿੰਗ ਪਾਰਟਨਰਸ ਆ ਉਹਨਾਂ ਨੂੰ ਜਿਹੜਾ ਵੱਖ-ਵੱਖ ਪਰਸੈਂਟੇਜ ਆਫ ਟੈਰਿਫਸ ਦਾ ਸਾਹਮਣਾ ਜਿਹੜਾ ਉਹ ਕਰਨਾ ਜਿਹੜਾ ਉਹ ਪਵੇਗਾ। ਇਹਨਾਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਫੋਰਸ ਲੇਬਰ ਵਾਲੇ ਟੈਰਿਫ ਦੇ ਵਿੱਚ ਭਾਰਤ ਵੀ ਸ਼ਾਮਲ ਆ ਜਿਨ੍ਹਾਂ ਦੇ ਉੱਤੇ 10% ਜਿਹੜਾ ਟੈਰਿਫ ਆ ਉਹ ਹੁਣ ਲੱਗਣ ਜਿਹੜਾ ਉਹ ਜਾ ਰਿਹਾ ਆ ਅੱਜ ਤੋਂ ਜਿਹੜਾ ਉਹ ਲੱਗੇਗਾ। ਇਸ ਤੋਂ ਇਲਾਵਾ ਜਿਹੜਾ ਸੈਕਸ਼ਨ 301 ਹੀ ਨਹੀਂ ਇੱਕ ਹੋਰ ਟੈਰਿਫ ਐਕਟ 1930 ਦਾ ਸੀਗਾ 1930 ਟੈਰਿਫ ਐਕਟ ਉਸ ਦਾ ਸੈਕਸ਼ਨ 338 ਜਿਹੜਾ ਵਰਤਦੇ ਹੋਏ ਟਰੰਪ ਹੁਣਾਂ ਨੇ ਉਸ ਦੀ ਵੀ ਵਰਤੋਂ ਕਰਕੇ ਹੋਏ ਕਈ ਹੋਰ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲਾਏ ਹੈਗੇ ਆ। ਸੋ ਇਸ ਟਾਈਮ ਟੈਰਿਫ ਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਇੱਕ ਵਾਰੀ ਫੇਰ ਖਾਸਾ ਜਿਹੜਾ ਰੌਲਾ ਤੇ ਵਿਵਾਦ ਆ ਉਹ ਵੱਧ ਚੁੱਕਾ ਹੈਗਾ ਆ ਤੇ ਬਹੁਤ ਸਾਰੇ ਮੁਲਕਾਂ ਨੂੰ ਹੁਣ ਇਸ ਦੇ ਬਾਬਤ ਜਿਹੜਾ ਉਹ ਦੇਖਣਾ ਪਊਗਾ।
ਕਿਉਂਕਿ ਜਦੋਂ ਹਰਜੋਤ ਸਿੰਘ ਜੀ ਪਿਛਲੀ ਵਾਰੀ ਜਦੋਂ ਟੈਰਿਫ ਲੱਗੇ ਸੀ, ਚੀਜ਼ਾਂ ਤਾਂ ਮਹਿੰਗੀਆਂ ਹੋ ਗਈਆਂ, ਉਹ ਸਾਰੇ ਅਮਰੀਕਨ ਕੰਜ਼ਿਊਮਰ ਨੇ ਉਹ ਜਿਹੜੇ ਟੈਰਿਫ ਆ ਉਹ ਪੇ ਵੀ ਕਰਤੇ। ਫਿਰ ਇਵੈਂਚੁਅਲੀ ਸੁਪਰੀਮ ਕੋਰਟ ਨੇ ਇਹ ਕਹਿਤਾ ਵੀ ਟੈਰਿਫ ਜਿੰਨੇ ਵੀ ਉਹ ਰੀਫੰਡ ਕਰੋ। ਉਹ ਕੰਪਨੀਆਂ ਨੇ ਉਹ ਟੈਰਿਫ ਵੀ ਵਾਪਸ ਲੈ ਲਏ, ਦੁਨੀਆ ਦੇ ਕੋਲੋਂ ਪੈਸੇ ਵੀ ਵੱਧ ਕਮਾ ਲਏ, ਤੇ ਜਿਹੜਾ ਕੰਜ਼ਿਊਮਰ ਆ ਉਹ ਪੂਰੀ ਤਰ੍ਹਾਂ ਝੰਬ ਹੋ ਗਿਆ। ਕੰਪਨੀਆਂ ਦੇ ਫਿਰ ਉੱਥੇ ਦੀਆਂ ਉੱਥੇ ਜਿਹੜੀਆਂ ਬਚੀਆਂ, ਜਿਹੜੀਆਂ ਕਹਿ ਲਓ ਵੀ ਰਹਿ ਗਈਆਂ, ਜਿਹੜਾ ਉਹਨਾਂ ਨੂੰ ਐਕਸਟਰਾ ਮਹਿੰਗਾ ਸਮਾਨ ਵੀ ਖਰੀਦਣਾ ਪਿਆ, ਉਹ ਟੈਰਿਫ ਦੇ ਕੇ ਖਰੀਦਣਾ ਪਿਆ, ਉਹ ਉਹਨਾਂ ਨੂੰ ਪੈਸੇ ਵੀ ਵਾਪਸ ਮਿਲ ਗਏ। ਹੁਣ ਜਿਹੜੇ ਆਮ ਲੋਕ ਆ ਉਹ ਆਲਰੇਡੀ ਉਹ ਮਹਿੰਗਾ ਸਮਾਨ ਖਰੀਦ ਬੈਠੇ ਆ, ਤੇ ਉਸ ਦਾ ਕੋਈ ਉਹਨਾਂ ਨੂੰ ਹੱਲ ਨਹੀਂ। ਤੇ ਚੀਜ਼ਾਂ ਬਾਅਦ ਚ ਸਸਤੀਆਂ ਉਹਨਾਂ ਨੇ ਕੀਤੀਆਂ ਵੀ ਨਹੀਂ, ਜਾਂ ਚਾਹੇ ਉਹਨਾਂ ਨੇ ਟੈਰਿਫ ਜਿਹੜੇ ਹਰਜੋਤ ਸਿੰਘ ਜੀ ਹਟਾ ਦਿੱਤੇ। ਹੁਣ ਇਹ ਐਕਸਟਰਾ ਟੈਰਿਫ ਜਿਹੜੇ ਉਹ ਲੱਗ ਜਾਣੇ, ਚੀਜ਼ਾਂ ਫੇਰ ਹੋਰ ਮਹਿੰਗੀਆਂ ਜਿਹੜੀਆਂ ਉਹ ਹੋ ਜਾਣੀਆਂ। ਸੋ ਰਾਸ਼ਟਰਪਤੀ ਟਰੰਪ ਜਿਨ੍ਹਾਂ ਨੇ ਆਪਣੇ ਮੂੰਹੋਂ ਕਈ ਵਾਰੀ ਬਿਆਨ ਦਿੱਤਾ ਵੀ ਮੈਨੂੰ ਅਮਰੀਕਨ ਲੋਕਾਂ ਦੀ ਅਫੋਰਡੇਬਿਲਿਟੀ ਦੇ ਨਾਲ ਕੋਈ ਮਤਲਬ ਨਹੀਂ। ਉਹ ਵੱਖਰੀ ਗੱਲ ਆ ਵੀ ਉੱਤੋਂ ਕਹਿਣ ਨੂੰ ਉਹਨਾਂ ਨੇ ਸੋ ਕਾਲਡ ਐਗਜ਼ੈਕਟਿਵ ਆਰਡਰ ਜਾਰੀ ਕਰਤਾ, ਲਓ ਜੀ ਅਫੋਰਡੇਬਲ ਕਰ ਦਿਓ, ਇਹ ਇਦਾਂ ਜਿਹੜਾ ਉਹ ਹੁੰਦਾ ਨਹੀਂ। ਪਰ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਆ ਉਹ ਟੋਟਲੀ ਉਹਨਾਂ ਦੇ ਉਲਟ ਜਿਹੜੀਆਂ ਚੱਲ ਰਹੀਆਂ ਆ। ਸੋ ਚੀਜ਼ਾਂ ਹੋਰ ਮਹਿੰਗੀਆਂ ਹੋਣ ਦੇ ਜਿਹੜੇ ਹੁਣ ਅਸਾਰ ਆ ਉਹ ਹੋਣਗੇ। ਤੇਲ ਦੀਆਂ ਕੀਮਤਾਂ ਦੇ ਵਿੱਚ ਐਡ ਕਰ ਲਓ, ਵਿੱਚ ਇਹ ਟੈਰਿਫ ਐਡ ਕਰ ਲਓ। ਆਉਂਦੇ ਜਿਹੜੇ ਕੁਝ ਮਹੀਨੇ ਆ ਜਾਂ ਜਿਹੜਾ ਆਉਂਦਾ ਵਕਤ ਆ, ਉਹ ਲੋਕਾਂ ਦੇ ਲਈ ਇਕਨੋਮਿਕਲੀ ਕੋਈ ਖਾਸ ਕਹਿ ਸਕਦੇ ਹਾਂ ਵੀ ਕੋਈ ਪੋਜ਼ਿਟਿਵ ਨਿਊਜ਼ ਜਿਹੜੀ ਉਸ ਦੇ ਵਿੱਚ ਨਹੀਂ ਆ ਰਹੀ ਹੈਗੀ। ਜੀ। ਅਗਲੀ ਖਬਰ ਵੱਲ ਚਲੀਏ, ਜੋ ਅੱਜ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਯੂਐਸ ਤੇ ਕੈਨੇਡਾ ਦੇ ਵਿੱਚ ਨਵਾਂ ਇੱਕ ਇੰਟਰਨੈਸ਼ਨਲ ਬ੍ਰਿਜ ਗੌਰਡੀ ਹੋਵੇ ਜੋ ਓਪਨ ਹੋ ਰਿਹਾ ਆ, ਉਹ ਹੀ ਰਹੇ। ਪਰ ਹੁਣ ਫਾਈਨਲੀ ਬਹੁਤ ਲੰਮੇ ਸਮੇਂ ਤੋਂ 4.5 ਬਿਲੀਅਨ ਡਾਲਰ ਸਪੈਂਡ ਕਰਨ ਤੋਂ ਬਾਅਦ ਇਹ ਇੱਕ ਬਹੁਤ ਤਕੜਾ ਹਾਕੀ ਦਾ ਲੈਜੈਂਡ ਰਿਹਾ ਆ, ਜਿਹਦੇ ਨਾਂ ਦੇ ਉੱਤੇ ਇਹ ਜਿਹੜਾ ਬ੍ਰਿਜ ਆ ਰੱਖਿਆ ਗਿਆ। ਦੋਨੋਂ ਹੀ ਅਮਰੀਕਾ ਤੇ ਕੈਨੇਡਾ ਉਸ ਬੰਦੇ ਨੂੰ, ਗੌਰਡੀ ਨੂੰ ਪਸੰਦ ਕਰਦੇ ਆ, ਤੇ ਉਹਦੇ ਨਾਂ ਤੇ ਇਹ ਬ੍ਰਿਜ ਰੱਖਿਆ ਗਿਆ ਸੀ। ਸੋ ਫਰਵਰੀ ਮਹੀਨੇ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਹਿਤਾ ਸੀ ਵੀ ਅਸੀਂ ਨਹੀਂ ਖੋਲਣ ਦੇਵਾਂਗੇ ਜਿਹੜਾ ਗੌਰਡੀ ਇੰਟਰਨੈਸ਼ਨਲ ਬ੍ਰਿਜ ਹੈਗਾ। ਤੇ ਜੂਨ ਦੇ ਵਿੱਚ ਇਹ ਬ੍ਰਿਜ ਹੋਣਾ ਸੀ, ਜੋ ਡੈਟਰੋਇਟ ਤੇ ਵਿੰਡਸਰ ਓਨਟਾਰੀਓ ਨੂੰ ਜਿਹੜਾ ਕਨੈਕਟ ਕਰਦਾ ਹੈਗਾ, ਪਰ ਇਹ ਕੈਂਸਲ ਕਰ ਦਿੱਤਾ ਗਿਆ। ਹੁਣ ਇਹ ਫਿਰ ਜਿਹੜਾ ਆ ਮੰਡੇ ਨੂੰ ਖੁੱਲਣ ਜਾ ਰਿਹਾ ਹੈਗਾ। 6 ਲੇਨ ਸਪੇਨ ਦਾ ਜਿਹੜਾ ਇਹ ਬ੍ਰਿਜ ਆ ਦੋਨਾਂ ਮੁਲਕਾਂ ਨੂੰ ਆਪਸ ਦੇ ਵਿੱਚ ਜੋੜੂਗਾ, ਜਿਹਦੇ ਨਾਲ ਬਿਜ਼ਨਸ ਦੇ ਉੱਤੇ ਜਿਹੜਾ ਕਾਫੀ ਫਾਇਦਾ ਹੋਊਗਾ। ਸੋ ਇਹ ਜਿਹੜਾ ਪ੍ਰੋਜੈਕਟ ਹੈਗਾ ਆ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਵਿਜ਼ੀਬਲ ਪ੍ਰੂਫ ਹੀ ਆ ਕਿ ਕੈਨੇਡਾ ਤੇ ਅਮਰੀਕਾ ਦੇ ਵਿੱਚ ਆਪਸ ਜਿਹੜੇ ਰਿਲੇਸ਼ਨ ਆ ਉਹ ਬਿਲਕੁਲ ਬੌਂਡ ਜਿਹੜਾ ਆ ਉਹ ਬਹੁਤ ਵਧੀਆ ਹੈਗਾ। ਹਾਲਾਂਕਿ ਟਰੰਪ ਹੁਣੀ ਕਾਫੀ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਕੈਨੇਡਾ ਜਿਹੜਾ ਆ 51st ਸਟੇਟ ਅਮਰੀਕਾ ਦੀ ਬਣ ਜਾਵੇ, ਕਿਉਂਕਿ ਕੈਨੇਡਾ ਦੀ ਜਿਹੜੀ ਇਕਨੋਮੀ ਵੀ ਇਸ ਟਾਈਮ ਬਹੁਤ ਬੁਰੀ ਇਸ ਟਾਈਮ ਚੱਲ ਰਹੀ ਹੈਗੀ ਆ। ਪਰ ਇਹ ਬ੍ਰਿਜ ਹੁਣ ਖੁੱਲਣ ਜਾ ਰਿਹਾ ਹੈਗਾ, ਤੇ ਇਹਦੇ ਨਾਲ ਕਾਫੀ ਫਾਇਦਾ ਜਿਹੜਾ ਟਰੱਕਰਸ ਨੂੰ, ਹੋਰ ਬਿਜ਼ਨੈਸਿਸ ਨੂੰ ਹੋਊਗਾ। ਜੀ, ਹਰਜੋਤ ਸਿੰਘ ਜੀ, ਇਹ ਨਹੀਂ ਹੁਣ ਪਤਾ ਵੀ ਵਾਕਿਆ ਹੀ ਕਿੰਨਾ ਦਾ ਆਪਸ ਦੇ ਵਿੱਚ ਰਿਸ਼ਤਾ ਠੀਕ ਆ, ਕਿਉਂਕਿ ਇਹ ਜਿਹੜਾ ਰਿਬਨ ਕਟਿੰਗ ਆ ਉਹ ਅਮਰੀਕਾ ਤੋਂ ਬਗੈਰ ਹੋਣ ਜਾ ਰਹੀ ਆ। ਸੋ ਜਿਹੜੀ ਗੌਡੀ ਹੋਵੀ ਬ੍ਰਿਜ ਆ ਉਹ ਵਿੰਡਸਰ ਦੇ ਵਿੱਚ ਉਸਦੀ ਅੱਜ ਰਿਬਨ ਕਟਿੰਗ ਆ, ਤੇ ਅਮਰੀਕਾ ਵਾਲੇ ਬਿਲਕੁਲ ਉੱਥੋਂ ਗਾਇਬ ਨੇ। ਕੱਲੇ ਕੈਨੇਡਾ ਵਾਲੇ ਹੀ ਇਸ ਬ੍ਰਿਜ ਦਾ ਜਿਹੜਾ ਉਦਘਾਟਨ ਆ ਉਹ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਟੋਲ ਰੈਵਨਿਊ ਨੂੰ ਲੈ ਕੇ ਐਗਰੀਮੈਂਟ ਆਪਸ ਦੇ ਵਿੱਚ ਜਿਹੜਾ ਉਹ ਬਣਾ ਰਹੇ ਹੈਗੇ ਸੀਗੇ। ਤੁਸੀਂ ਦੱਸ ਹੀ ਦਿੱਤਾ ਵੀ ਬਹੁਤ ਜਿਹੜਾ ਉੱਥੇ ਦੀ ਹਾਕੀ ਦਾ ਮਸ਼ਹੂਰ ਜਿਹੜਾ ਬੰਦਾ ਹੈ ਗੌਡੀ ਹੋ ਤੇ ਇੰਟਰਨੈਸ਼ਨਲ ਬ੍ਰਿਜ ਜਿਹੜਾ ਇਹ ਖੁੱਲਣ ਜਿਹੜਾ ਉਹ ਜਾ ਰਿਹਾ। ਮਿਸ਼ੀਗਨ ਵਾਲੇ ਪਾਸੇ ਤਾਂ ਕਈਆਂ ਨੇ ਜਿਹੜਾ ਉਹ ਇਹ ਲਿਖ ਕੇ ਲਾਇਆ ਸੀ, ਕੈਨੇਡਾ ਵੀ ਆਰ ਸੌਰੀ, ਵੀ ਇਸ ਤਰੀਕੇ ਦੇ ਨਾਲ ਜਿਹੜਾ ਵਤੀਰਾ ਆ ਤੁਹਾਡੇ ਨਾਲ ਹੋਇਆ ਆ। ਤੇ ਕਹਿੰਦੇ ਵੀ ਸਾਈਕਲਿਸਟ ਤੇ ਜਿਹੜੇ ਤੁਰਨ ਵਾਲਿਆਂ ਦੇ ਲਈ ਆਲਰੇਡੀ ਜਲਦੀ ਜਿਹੜਾ ਇਸ ਨੂੰ ਖੋਲ ਦਿੱਤਾ ਜਿਹੜਾ ਹੋ ਜਾਊਗਾ 27 ਜੁਲਾਈ ਨੂੰ। ਇਨਫੈਕਟ ਕਹਿੰਦੇ ਵੀ ਟ੍ਰੈਫਿਕ ਨੂੰ ਇਹ ਓਪਨ ਕਰਨ ਜਾ ਰਹੇ ਆ। ਕਈ ਮਹੀਨਿਆਂ ਤੋਂ ਇਸ ਉਦਘਾਟਨ ਨੂੰ ਪੋਸਟਪੋਨ ਕੀਤਾ ਜਾ ਰਿਹਾ ਸੀ, ਅੱਗੇ ਜਿਹੜਾ ਉਹ ਪਾਇਆ ਜਾ ਰਿਹਾ ਸੀ। ਵਿੰਡਸਰ ਓਨਟਾਰੀਓ ਤੇ ਡੈਟਰੋਇਟ ਅਮਰੀਕਾ, ਇਹਦੇ ਵਿੱਚ ਇਹ ਜਿਹੜਾ ਬ੍ਰਿਜ ਆ ਨਵਾਂ, ਇਹ ਉਸ ਦਾ ਉਦਘਾਟਨ ਹੋਇਆ ਆ। ਕਹਿੰਦੇ ਵੀ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਇਹ ਬਿਜ਼ੀਐਸਟ ਬਾਰਡਰ ਕ੍ਰਾਸਿੰਗ ਹੈਗੀ, ਕਮਰਸ਼ੀਅਲ ਬਿਜ਼ੀਐਸਟ ਬਾਰਡਰ ਕ੍ਰਾਸਿੰਗ ਆ, ਤੇ ਉਸ ਕ੍ਰਾਸਿੰਗ ਨੂੰ ਹੋਰ ਸੁਖਾਲਾ ਤੇ ਵਧੀਆ ਕਰਨ ਦੇ ਲਈ ਇਹ ਜਿਹੜਾ ਨਵਾਂ ਬ੍ਰਿਜ ਆ ਉਹ ਤਿਆਰ ਜਿਹੜਾ ਉਹ ਹੋਇਆ ਸੀਗਾ। ਸੋ ਕਹਿੰਦੇ ਵੀ ਜਿਹੜਾ ਵੀ ਟੋਲ ਰੈਵਨਿਊ ਹੋਊਗਾ ਇਹਦੇ ਵਿੱਚ ਕੈਨੇਡਾ ਉਸ ਦੇ ਵਿੱਚੋਂ ਉਹਨੂੰ 50% ਜਿਹੜਾ ਹਿੱਸਾ ਆ ਇਸ ਟੋਲ ਰੈਵਨਿਊ ਦਾ
ਉਹ ਮਿਲਣ ਜਿਹੜਾ ਉਹ ਜਾ ਰਿਹਾ ਆ ਪਹਿਲੇ 15 ਸਾਲਾਂ ਦੇ ਲਈ। ਉਸ ਤੋਂ ਬਾਅਦ ਜਿਹੜਾ ਅਦਰ ਜਿਹੜਾ ਹਾਫ ਆ ਉਹ US ਦੇ ਕੋਲ ਜਿਹੜਾ ਹੋਊਗਾ, ਜੋ ਕਿ ਇਕਨੋਮਿਕ ਡਿਵੈਲਪਮੈਂਟ ਫੰਡ ਦੇ ਵਿੱਚ ਜਾਵੇਗਾ, ਜੋ ਕਿ ਪੂਰੀ ਤਰ੍ਹਾਂ US ਹੀ ਕੰਟਰੋਲ ਕਰਦਾ ਆ। ਸੋ ਕਹਿੰਦੇ ਵੀ ਆਉਂਦੇ ਸੋਮਵਾਰ ਨੂੰ ਦੁਪਹਿਰ 12 ਕੁ ਵਜੇ ਤੱਕ ਇਹ ਜਿਹੜਾ ਬ੍ਰਿਜ ਆ ਉਹ ਸ਼ੁਰੂ ਜਿਹੜਾ ਹੋ ਜਾਊਗਾ। ਸਾਈਕਲਿਸਟ ਤੇ ਜਿਹੜੇ ਵਾਕਰਸ ਆ ਉਹਨਾਂ ਦੇ ਲਈ 5 ਅਗਸਤ ਤੋਂ ਇਹ ਜਿਹੜਾ ਬ੍ਰਿਜ ਆ ਉਹਨਾਂ ਦੇ ਲਈ ਹੋਊਗਾ, ਪਰ ਗੱਡੀਆਂ ਟਰੱਕਾਂ ਦੇ ਲਈ ਆਉਂਦੇ ਸੋਮਵਾਰ ਤੋਂ ਇਹ ਜਿਹੜਾ ਉਹ ਬ੍ਰਿਜ ਨਵਾਂ ਜਿਹੜਾ ਉਹ ਖੁੱਲਣ ਜਾ ਰਿਹਾ ਹੈਗਾ ਆ। ਸੋ ਇਸ ਨੂੰ ਲੈ ਕੇ ਵੀ ਜਿੱਦਾਂ ਜੋਜੀ ਨੇ ਦੱਸਿਆ ਆ ਵੀ ਆਪਸ ਦੇ ਵਿੱਚ ਵਿਵਾਦ ਤਾਂ ਖਾਸਾ ਜਿਹੜਾ ਹੋ ਰਿਹਾ ਆ, ਪਰ ਇਵੈਂਚੁਅਲੀ ਕੈਨੇਡਾ ਨੇ ਬਗੈਰ ਅਮਰੀਕਾ ਤੋਂ ਇਸ ਪੁਲ ਦਾ ਉਦਘਾਟਨ ਜਿਹੜਾ ਉਹ ਕਰ ਦਿੱਤਾ ਹੈ। ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕਾਫੀ ਇੰਪੋਰਟੈਂਟ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. Bankruptcy, judgments ਤੇ wage garnishments ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ monthly installments ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी सत अपडेट पाकिस्तान ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ ਹਰਜੀਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਜੀ ਅਗਲੀ ਖਬਰ ਵੱਲ ਚਲੀਏ ਇੱਕ ਸਿੱਖ ਨੌਜਵਾਨ ਜੋ ਆ ਉਹ ਇੱਕ ਕੰਪੀਟੀਸ਼ਨ ਦੇ ਵਿੱਚ ਜਿਹੜਾ ਉਸਨੇ ਹਿੱਸਾ ਲਿਆ ਆਪਣੇ ਅੰਗਦ ਸਿੰਘ ਨਾਮ ਦਾ ਨੌਜਵਾਨ ਇਹ ਇੱਕ ਪ੍ਰੈਜ਼ੀਡੈਂਸ਼ੀਅਲ 1776 ਅਵਾਰਡ ਕੰਪੀਟੀਸ਼ਨ ਆ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਸੈੱਟ ਕੀਤਾ ਜਾਂਦਾ ਆ ਜਿਹਦੇ ਵਿੱਚੋਂ ਸਿਵਿਕ ਦੇ ਉੱਤੇ ਜਿਹੜੇ ਆ ਕੁਐਸਚਨ ਪੁੱਛੇ ਜਾਂਦੇ ਆ ਤੇ ਫਿਰ ਉਹਨਾਂ ਨੂੰ ਸਕਾਲਰਸ਼ਿਪ ਦਿੱਤਾ ਜਾਂਦਾ ਤੇ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੀ ਜਿਹੜੇ ਆ ਜੋ ਜਾਂ ਕੋਈ ਵੀ ਪ੍ਰੈਜ਼ੀਡੈਂਟ ਹੋਵੇ ਉਸ ਟਾਈਮ ਦਾ ਉਹਨੂੰ ਮਿਲਦੇ ਹੈਗੇ ਆ ਇਹਦੇ ਵਿੱਚ ਆਨਲਾਈਨ ਸਿਵਿਕ ਟੈਸਟ ਹੁੰਦਾ ਰੀਜਨਲ ਰਾਊਂਡ ਤੇ ਨੈਸ਼ਨਲ ਫਾਈਨਲ ਜਿਹੜਾ ਆ ਉਹ ਕੈਨੇਡੀ ਸੈਂਟਰ ਵਾਸ਼ਿੰਗਟਨ DC ਦੇ ਵਿੱਚ ਜੂਨ 30 ਨੂੰ ਵਾਪਰਿਆ ਤੇ ਜਿਹੜੇ ਵਿਨਰ ਆ ਉਹਨਾਂ ਨੂੰ ਸਕਾਲਰਸ਼ਿਪ ਦਿੱਤੇ ਜਾਂਦੇ ਆ ਤੇ ਵਾਈਟ ਹਾਊਸ ਵਿਜ਼ਿਟ ਕਰਨ ਲਈ ਉਹਨਾਂ ਨੂੰ ਜਿਹੜਾ ਫ੍ਰੀ ਭੇਜਿਆ ਜਾਂਦਾ ਅੰਗਦ ਸਿੰਘ ਜਿਸ ਦੇ ਫਾਦਰ ਤੇ ਮਦਰ ਰਮਨਦੀਪ ਸਿੰਘ ਤੇ ਭਲਿੰਦਰ ਕੌਰ 20 ਫਾਈਨਲਿਸਟ ਵਿੱਚ ਸੀਗੇ ਇੱਕ ਜਿਹੜੀ ਨੋਟਿਸ ਦੀ ਰਿਪੋਰਟ ਆਈ ਹੈਗੀ ਆ ਉਹਦੇ ਵਿੱਚ ਇਹ ਹੋਇਆ ਵੀ ਕਹਿੰਦੇ ਵੀ ਜਿਹੜੇ ਅੰਗਦ ਸਿੰਘ ਨੇ ਜਦੋਂ ਉਹਨੂੰ ਫੈਡਰਲ ਕੋਰਟਸ ਦੇ ਜੂਰਿਸਡਿਕਸ਼ਨ ਦੇ ਉੱਤੇ ਸਵਾਲ ਪੁੱਛੇ ਗਏ
ਆਰਟੀਕਲ 3 ਆਫ ਕਨਸਟੀਟਿਊਸ਼ਨ, ਉਹਦੇ ਵਿੱਚ ਉਸਨੇ ਆਨਸਰ ਸਹੀ ਦਿੱਤਾ, ਪਰ ਉਸ ਨੂੰ ਕਹਿੰਦੇ ਵੀ ਹੋ ਸਕਦਾ ਵੀ ਹੁਣ ਜਿਹੜੀ ਦਸਤਾਰ ਬੰਨੀ ਆ ਜਾਂ ਵੀ ਇਹ ਗੋਰੇ ਮੂਲ ਦਾ ਨਹੀਂ, ਉਹਨੂੰ ਪਾਰਸ਼ਲੀ ਇਨਕਰੈਕਟ ਕਰ ਦਿੱਤਾ ਗਿਆ। ਜਦ ਬਾਅਦ ਦੇ ਵਿੱਚ ਇਹ ਪਤਾ ਚੱਲਿਆ ਵੀ ਉਹਦੇ ਆਨਸਰ ਬਿਲਕੁਲ ਸਹੀ ਸੀ। ਸੋ ਫੈਮਿਲੀ ਜਿਹੜੀ ਆ, ਉਹਦਾ ਪਰਿਵਾਰ ਆ, ਉਹ ਡਿਸਪਿਊਟ ਕਰ ਰਿਹਾ ਵੀ ਜਿਹੜੀ ਮਾਰਕਿੰਗ ਕੀਤੀ ਗਈ ਆ ਇਹ ਰੋਂਗ ਕੀਤੀ ਗਈ ਹੈਗੀ ਆ। ਜਿਹੜਾ ਆਨਸਰ ਸੀ ਅੰਗਦ ਸਿੰਘ ਦਾ, ਉਹ ਬਿਲਕੁਲ ਸਹੀ ਸੀ। ਸੋ ਉਸ ਨੂੰ ਉੱਥੋਂ ਨੰਬਰ ਕੱਟ ਕੇ ਉਹ ਜਿਹੜੇ 3 ਕੈਂਡੀਡੇਟ ਸੀਗੇ ਆਉਣੇ, ਉਹਨਾਂ ਤੋਂ ਬਾਹਰ ਕਰ ਦਿੱਤਾ ਗਿਆ ਹੈਗਾ ਆ। ਸੋ ਇਹ ਕਾਫੀ ਜਿਹੜੀ ਕੰਟਰੋਵਰਸੀ ਆ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਵੀ ਹੋਰ ਕਾਫੀ ਜਿਹੜੀ ਫੈਲ ਰਹੀ ਆ। ਅੰਗਦ ਸਿੰਘ ਦਸਤਾਰਧਾਰੀ ਸਿੱਖ ਆ, ਬੜਾ ਨੌਜਵਾਨ ਆ, 15 ਸਾਲਾਂ ਦਾ ਨੌਜਵਾਨ ਇਹ ਮੁੰਡਾ ਸੀ ਜਿਸ ਨੇ ਇਸ ਕੰਪੀਟੀਸ਼ਨ ਦੇ ਵਿੱਚ ਜਿਹੜਾ ਆ ਪਾਰਟਿਸਿਪੇਟ ਕੀਤਾ। ਅਮਰੀਕਾ ਦੀ 250 ਸਾਲਾ ਐਨੀਵਰਸਰੀ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ 1776 ਅਵਾਰਡ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਸੀ। ਫਿਰ ਜਿਹੜੇ 3 ਟੌਪ ਦੇ ਉੱਤੇ ਆਏ, ਉਹਨਾਂ ਨੇ ਜਿਹੜਾ ਉਹਨਾਂ ਨੂੰ ਮੁਲਾਕਾਤ ਕਰਨ ਦਾ ਪ੍ਰੈਜ਼ੀਡੈਂਟ ਦੇ ਨਾਲ ਮੌਕਾ ਜਿਹੜਾ ਮਿਲਿਆ। ਪਹਿਲਾਂ ਤਾਂ ਜਿਹੜੇ ਉਸਦੀ ਮਦਰ ਆ, ਉਹ ਤਾਂ ਮਤਲਬ ਉੱਥੋਂ ਜਾ ਰਹੇ ਸੀਗੇ ਤੇ ਲੋਕਾਂ ਨੇ ਉਹਨਾਂ ਨੂੰ ਰੋਕਿਆ ਵੀ ਇੱਦਾਂ ਜਿਹੜਾ ਤੁਹਾਡੇ ਨਾਲ ਇਸ ਤਰੀਕੇ ਦੇ ਨਾਲ ਹੋਇਆ ਆ। ਪਰ ਇੱਕ ਚੀਜ਼ ਆ, ਉਹ ਬੰਦਾ ਬਹੁਤ ਹੀ ਹੁਸ਼ਿਆਰ ਆ। ਉਹ ਸਾਰੀਆਂ ਚੀਜ਼ਾਂ ਤੋਂ ਇਹ ਪਤਾ ਲੱਗਦਾ ਵੀ ਉਹ ਕਾਮਯਾਬ ਹੋਊਗਾ। ਆਪਾਂ ਸਾਰੇ ਜਾਣੇ ਇੱਥੇ ਹੀ ਆ ਹਰਜੋਤ ਸਿੰਘ ਜੀ, ਇੱਥੋਂ ਆਪਾਂ ਨੂੰ ਇਹ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਵੀ ਇਹ ਮੁੰਡਾ ਕਿਤੇ ਨਾ ਕਿਤੇ ਕਾਮਯਾਬ ਹੋ ਕੇ ਅੱਗੇ ਜਿਹੜਾ ਉਹ ਨਿਕਲੇਗਾ। ਜਿਹੜਾ ਆਮ ਕਹਿ ਲਓ ਵੀ ਪਬਲਿਕ ਤੋਂ ਇਸ ਤਰੀਕੇ ਦੇ ਨਾਲ ਇੰਟੈਲੈਕਟ ਦੇ ਵਿੱਚ, ਇੰਟੈਲੀਜੈਂਸ ਦੇ ਵਿੱਚ ਸਮਾਰਟ ਹੁੰਦੇ ਆ, ਉਹ ਕੁਛ ਨਾ ਕੁਛ ਆਪਣਾ ਜਿਹੜਾ ਉਹ ਜ਼ਿੰਦਗੀ ਦੇ ਵਿੱਚ ਅੱਗੇ ਜਿਹੜਾ ਉਹ ਵੱਧ ਜਾਂਦੇ ਆ। ਉਹਦੀ ਮਾਤਾ ਜੀ ਨੇ ਵੀ ਇਹੀ ਕਿਹਾ ਸੀਗਾ ਵੀ ਅਸੀਂ ਐਵੇਂ ਰੋਣਾ ਨਹੀਂ ਸੀ ਚਾਹੁੰਦੇ ਵੀ ਬਗੈਰ ਮਤਲਬ ਤੋਂ ਵੀ ਐਵੇਂ ਕਰੀਏ ਵੀ ਸੋਰ ਲੂਜ਼ਰ ਦੀ ਤਰ੍ਹਾਂ ਦੇ ਉੱਤੇ ਜਿਹੜਾ ਉਹ ਹੋਵੇ। ਪਰ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਹੁਣ ਬਾਇਸ ਹੋਇਆ ਨਹੀਂ ਹੋਇਆ, ਇਹ ਤਾਂ ਜਿਨ੍ਹਾਂ ਨੇ ਮਾਰਕਿੰਗ ਕੀਤੀ ਉਹੀ ਜਿਹੜਾ ਉਹ ਦੱਸ ਸਕਦੇ ਆ। ਪਰ ਇਹ ਆ ਵੀ ਇਹ ਮੁੰਡਾ ਬਹੁਤ ਹੀ ਇੰਟੈਲੀਜੈਂਟ ਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਉਹਨੂੰ ਐਜ਼ ਏ ਆਪਾਂ ਵਿਕਟਮ ਨਾ ਬਹੁਤਾ ਦੇਖੀਏ, ਉਹ ਇਹ ਦੇਖੀਏ ਵੀ ਉਹ ਬਹੁਤ ਸਮਾਰਟ ਆ, ਉਹ ਇਸ ਲੈਵਲ ਤੱਕ ਜਿਹੜਾ ਉਹ ਪਹੁੰਚਿਆ। ਤੇ ਆਪਾਂ ਨੂੰ ਮੈਨੂੰ ਇਹ ਦਿਲੋਂ ਇਹ ਮਹਿਸੂਸ ਹੁੰਦਾ ਆ ਵੀ ਉਹ ਜ਼ਰੂਰ ਅੱਗੇ ਨਾ ਅੱਗੇ ਨੇ ਕਿਤੇ ਨਾ ਕਿਤੇ ਇੱਕ ਵਧੀਆ ਆਪਣਾ ਭਵਿੱਖ ਆ ਉਸ ਨੂੰ ਕਰਨਾ ਹੀ ਹੈਗਾ ਆ। ਹਾਂ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਲਾਈਮਲਾਈਟ ਦੇ ਵਿੱਚ ਇਹ ਹੁਣ ਆ ਗਿਆ ਆ। ਸਕੋਰਿੰਗ ਨੂੰ ਲੈ ਕੇ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਰੌਲਾ ਰੱਪਾ ਜਿਹੜਾ ਉਹ ਜ਼ਰੂਰ ਪਿਆ ਹੈਗਾ ਆ। ਪਰ ਇਹ ਵੀ ਗੱਲ ਜਿਹੜੀ ਹਰਜੋਤ ਸਿੰਘ ਜੀ ਸ਼ੁਰੂਆਤ 'ਚ ਚੰਗੀ ਸੀ ਵੀ ਉਹਦੀ ਪਹਿਲੋਂ ਮਾਤਾ ਜੀ ਜਿੰਨੇ ਵੀ ਨੰਬਰ ਆਏ ਉਹਨਾਂ ਨੇ ਐਕਸੈਪਟ ਕਰਕੇ ਗਾਂਹ ਜਿਹੜੇ ਆ ਉਹ ਚੱਲ ਪਏ। ਪਰ ਬਾਅਦ ਦੇ ਵਿੱਚ ਇਸ ਚੀਜ਼ ਦਾ ਜਿਹੜਾ ਸਸਪੀਸ਼ਨ ਦੇ ਆਧਾਰ ਦੇ ਉੱਤੇ ਜਿਹੜੀਆਂ ਚੀਜ਼ਾਂ ਹੈ ਉਹ ਅੱਗੇ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਹਾਂ ਚਲੋ, ਜਦੋਂ ਬੰਦੇ ਨੂੰ ਹੁੰਦਾ ਵੀ ਮੈਂ ਇੰਨੀ ਮਿਹਨਤ ਕੀਤੀ ਆ, ਸਾਰਾ ਕੁਝ ਠੀਕ ਦੱਸਿਆ ਵੀ ਮੇਰਾ ਜਾਣ ਬੁੱਝ ਕੇ ਜਾਂ ਜਿਹੜਾ ਵੀ ਕਿਸ ਆਧਾਰ ਦੇ ਉੱਤੇ ਜਿਹੜਾ ਨੰਬਰ ਆ ਉਸ ਨੂੰ ਘੱਟ ਦਿੱਤੇ ਗਏ, ਉਹਦੇ ਉੱਤੇ ਸਵਾਲ ਤਾਂ ਜਿਹੜਾ ਉਹ ਪੈਦਾ ਹੁੰਦਾ ਆ। ਬਟ ਉਹਨੂੰ ਘਬਰਾਉਣ ਦੀ ਲੋੜ ਨਹੀਂ, ਉਹਦੇ ਪੇਰੈਂਟਸ ਨੂੰ ਘਬਰਾਉਣ ਦੀ ਲੋੜ ਨਹੀਂ। ਹੀ ਇਜ਼ ਵੈਰੀ ਸਮਾਰਟ, ਹੀ ਇਜ਼ ਵੈਰੀ ਇੰਟੈਲੀਜੈਂਟ, ਹੀ ਵਿਲ ਮੇਕ ਸਮਥਿੰਗ ਆਊਟ ਆਫ ਹਿਮਸੈਲਫ। ਸੋ ਜ਼ਰੂਰ ਅਜਿਹੇ ਨਿਆਣੇ, ਅਜਿਹੇ ਬੱਚਿਆਂ ਦੀ ਆਪਾਂ ਵੱਧ ਤੋਂ ਵੱਧ ਹੱਲਾਸ਼ੇਰੀ ਜਿਹੜੇ ਉਹ ਦਈਏ। ਜੇ ਇੱਕ ਮੌਕਾ ਇੱਥੇ ਨਹੀਂ ਬਣਿਆ, ਦੈਟਸ ਓਕੇ, ਅੱਗੇ ਜ਼ਿੰਦਗੀ ਦੇ ਵਿੱਚ ਹੋਰ ਮੌਕੇ ਕੋਈ ਨਾ ਕੋਈ ਜਿਹੜੇ ਉਹ ਮਿਲਦੇ ਰਹਿਣਗੇ। ਤੇ ਨਾਲ ਇਹ ਵੀ ਆ ਹਰਜੋਤ ਸਿੰਘ ਜੀ ਵੀ ਆਪਾਂ ਕੋਸ਼ਿਸ਼ ਕਰੀਏ ਵੀ ਆਪਣੇ ਜਿਹੜੇ ਨਿਆਣੇ ਜਿਸ ਤਰੀਕੇ ਦੇ ਨਾਲ ਅੰਗਦ ਸਿੰਘ ਦੀ ਇਹਦੀ ਕੋਸ਼ਿਸ਼ ਆ ਕਨਸਟੀਟਿਊਸ਼ਨ ਦੇ ਵਿੱਚ, ਉਹ ਇੰਨਾ ਕਹਿ ਲਓ ਵੀ ਨਿਪੁੰਨ ਹੈਗਾ ਆ, ਇੰਨਾ ਉਹ ਜਾਣਦਾ ਆ ਤੇ ਇਸ ਤਰੀਕੇ ਦੇ ਨਾਲ ਉਹ ਅੱਗੇ ਵਧੇ। ਸੋ ਜਦੋਂ ਫਾਈਨਲ ਉੱਦਾਂ ਔਨ ਸਕਰੀਨ ਸਕੋਰ ਬੋਰਡ ਜਿਹੜਾ ਉਹ ਆਇਆ ਤੇ ਅੰਗਦ 6ਵੇਂ ਨੰਬਰ ਦੇ ਉੱਤੇ ਆਇਆ ਸੀ 16 ਪੁਆਇੰਟ ਦੇ ਨਾਲ। ਮਿਸ਼ੀਗਨ ਪਹਿਲੇ ਨੰਬਰ ਤੇ ਸੀਗੀ ਜਿਹੜੇ ਆ ਉਹ 23 ਪੁਆਇੰਟਾਂ ਦੇ ਨਾਲ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆਈਆਂ। ਸੋ ਹੋਪਫੁਲੀ ਆਉਂਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਕਰੈਕਟ ਹੋਣ ਤੇ ਅਸੀਂ ਉਮੀਦ ਕਰਦੇ ਹਾਂ ਵੀ ਵਾਕਿਆ ਹੀ ਕੋਈ ਇਹ ਡਿਸਕ੍ਰਿਮੀਨੇਸ਼ਨ ਵਾਲਾ ਰੌਲਾ ਨਾ ਹੋਵੇ, ਕੋਈ ਨਾ ਕੋਈ ਟੈਕਨੀਕਲ ਜਿਹੜੀ ਇਸ ਦੇ ਵਿੱਚ ਗੱਲ ਜਿਹੜੀ ਹੋਵੇ। ਬਾਕੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਦੁਨੀਆ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜੀਆਂ ਡਿਸਕ੍ਰਿਮੀਨੇਸ਼ਨ ਤੇ ਹੋਰ ਚੀਜ਼ਾਂ ਹੋ ਵੀ ਜਾਂਦੀਆਂ ਆ। ਇਹ ਧੱਕਾ ਹੁੰਦਾ, ਆਪਾਂ ਫੀਫਾ ਵਰਲਡ ਕੱਪ 'ਚ ਵੀ ਦੇਖਿਆ ਹੀ ਆ ਵੀ ਰੈੱਡ ਕਾਰਡ, ਮੈਂ ਉਹੀ ਧੱਕਾ ਹੁੰਦਾ ਆ। ਬਟ ਇਹ ਆ ਵੀ ਕੋਈ ਨਹੀਂ, ਹੁਣ ਅੱਗੇ ਵਧੀਏ ਇਸ ਚੀਜ਼ ਤੋਂ ਅੱਗੇ ਆਪਾਂ ਸੋ ਮੀਡੀਆ ਦੇਖੋ ਵੀ ਜਿਹੜਾ ਯੂਐਸ ਦਾ ਮੀਡੀਆ ਉਹ ਕਹਿ ਰਿਹਾ ਵੀ ਹਨਾ ਇਹ ਦੇਖੋ ਕੀ ਹੋਇਆ। ਪਰ ਜਿਹੜੀ ਡਿਪਟੀ ਚੀਫ ਆਫ ਸਟਾਫ ਆ ਚੇਜ ਫੋਰੈਸਟਰ, ਐਜੂਕੇਸ਼ਨ ਸੈਕਟਰੀ ਲਿੰਡਾ ਮੈਕਮੋਹਨ ਦੀ,
ਉਹਨਾਂ ਨੇ ਕਿਹਾ ਵੀ ਜੱਜਸ ਦੀ ਜਿਹੜੀ ਆ ਉਹਨਾਂ ਦੀ ਇੰਡੀਪੈਂਡੈਂਟ ਗੁੱਡ ਫੇਥ ਜੱਜਮੈਂਟ ਆ ਤੇ ਉਹਨਾਂ ਦਾ ਜਿਹੜਾ ਡਿਸੀਜਨ ਆ ਉਹ ਫਾਈਨਲ ਆ ਕੰਪੀਟੀਸ਼ਨ ਰੂਲ ਦੇ ਮੁਤਾਬਕ। Yeah. ਤੇ ਜਿਹੜੀ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜਾ ਬ੍ਰੌਡਕਾਸਟ ਗ੍ਰਾਫਿਕ ਜਿਹੜੇ ਹੈਗੇ ਆ ਉਹ ਐਕੂਰੇਟਲੀ ਰਿਫਲੈਕਟ ਕਰਦੇ ਜੱਜਸ ਦੀ ਸਕੋਰਿੰਗ ਨੂੰ। ਤੇ ਕਹਿੰਦੇ ਭਈ ਜਿਹੜੇ ਜੱਜਸ ਆ ਉਹ ਇੰਡੀਪੈਂਡੈਂਟਲੀ ਹੈਂਡਲ ਕੀਤੇ ਗਏ ਆ ਜੇਮਸ ਮੈਡੀਸਨ ਮੈਮੋਰੀਅਲ ਫੈਲੋਸ਼ਿਪ ਫਾਊਂਡੇਸ਼ਨ ਵੱਲੋਂ। ਪਰ ਜਿਹੜੀ ਕੰਟਰੋਵਰਸੀ ਆਈ ਆ ਉਹਦੇ ਚ ਕੱਲਾ ਇਹ ਨਹੀਂ ਮੈਂ ਕਹਿ ਰਿਹਾ, ਪੂਰਾ USA ਦੇ ਮੀਡੀਆ ਚ ਇਹ ਕਹਿ ਰਹੇ ਆ ਵੀ ਫਾਰਮਲ ਇਨਕੁਆਇਰੀ ਹੋਣੀ ਚਾਹੀਦੀ ਹੈ ਇਸ ਕੰਪੀਟੀਸ਼ਨ ਦੀ। ਪਰ ਜਦੋਂ ਅੰਗਦ ਸਿੰਘ ਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਹੁਣ ਇਹਦੇ ਬਾਰੇ ਪਤਾ ਨਹੀਂ ਕੁਝ ਵੀ, ਪਰ ਜੇ ਕਿਸੇ ਤਰ੍ਹਾਂ ਦੀ ਗਲਤੀ ਹੋਈ ਆ ਤੇ ਇਹ ਐਡਰੈਸ ਕਰਨੀ ਚਾਹੀਦੀ ਆ ਔਨ ਬਿਹਾਫ ਆਫ ਐਵਰੀ ਕਿਡ, ਨਾਟ ਮੀ। ਚਲੋ ਸਾਰਿਆਂ ਦੇ ਲਈ ਜਿਹੜਾ ਉਹ ਦੇਖਣ। ਬਾਕੀ ਇਹ ਚੀਜ਼ ਤੇ ਜਿਹੜੀ ਇਹਦੇ ਵਿੱਚ ਤਾਂ ਹਰਜੋਤ ਸਿੰਘ ਜੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਮੁੰਡਾ ਬਹੁਤ ਹੁਸ਼ਿਆਰ ਆ, ਇੰਟੈਲੀਜੈਂਟ ਆ ਤੇ ਕੋਈ ਨਾ ਕੋਈ ਕਾਮਯਾਬੀ ਜਿਹੜੀ ਇਸ ਨੂੰ ਮਿਲਣੀ ਹੀ ਜਿਹੜੀ ਉਹ ਮਿਲਣੀ ਹੈਗੀ ਆ। ਬਾਕੀ ਇਹਦੇ ਵਿੱਚ ਜੇ ਐਕਸਪੋਜ਼ ਹੁੰਦੇ ਆ ਤਾਂ ਇਹ ਤਾਂ ਫਿਰ ਸਿਸਟਮ ਦਾ ਫੇਲੀਅਰ ਆ ਹਰਜੋਤ ਸਿੰਘ ਜੀ, ਵੀ ਨਿਆਣੇ ਜਿਹੜੇ ਬਾਹਰੋਂ ਆ ਕੇ ਵੀ ਜਿਨ੍ਹਾਂ ਦੇ ਪੇਰੈਂਟਸ ਇਮੀਗ੍ਰੈਂਟ ਹੋ ਕੇ ਵੀ ਉਹ ਸਾਰੀਆਂ ਚੀਜ਼ਾਂ ਇੰਨੀ ਸ਼ਿੱਦਤ ਦੇ ਨਾਲ ਪੜ੍ਹਦੇ ਆ, ਕਾਮਯਾਬੀ ਵੱਲ ਨੂੰ ਵੱਧਦੇ ਆ, ਵੀ ਉਹਨਾਂ ਨੂੰ ਇਹ ਜਿਹੜਾ ਸਿਸਟਮ ਮੌਕਾ ਵੀ ਜਿਹੜਾ ਉਹ ਨਾਲ ਦੇ ਨਾਲ ਦੇਵੇ। ਤੇ ਚਲੋ ਮਿਲੂਗਾ ਮੌਕਾ, ਇਹ ਆਪਾਂ ਉਮੀਦ ਜਿਹੜੀ ਇਸ ਦੇ ਵਿੱਚ ਰੱਖਦੇ ਹਾਂ। ਇਹ ਵੀ ਇੱਕ ਚੰਗੀ ਗੱਲ ਆ ਜਿੱਦਾਂ ਤੁਸੀਂ ਦੱਸਿਆ ਵੀ ਐਟਲੀਸਟ ਇੱਥੇ ਦਾ ਮੀਡੀਆ ਰੌਲਾ ਤਾਂ ਜਿਹੜਾ ਉਹ ਪਾ ਰਿਹਾ ਆ, ਇਸ ਦੇ ਹੱਕ ਦੇ ਵਿੱਚ ਵੀ ਧੱਕਾ ਇਹਦੇ ਨਾਲ ਜਿਹੜਾ ਕਿਤੇ ਨਾ ਕਿਤੇ ਉਹਨਾਂ ਨੇ ਕਰ ਦਿੱਤਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਲੈਬਰੋਨ ਜੇਮਸ ਜਿਹੜਾ NBA ਦੇ ਵਿੱਚ ਆ, ਬਾਸਕਟਬਾਲ ਦਾ ਬੜਾ ਹੀ ਮਸ਼ਹੂਰ ਪਲੇਅਰਾਂ ਦੇ ਵਿੱਚੋਂ ਇੱਕ ਆ। ਲੇਕਰਸ ਦੇ ਨਾਲ ਆਪਣਾ ਜਿਹੜਾ ਕੰਟਰੈਕਟ ਪੂਰਾ ਹੋਣ ਤੋਂ ਬਾਅਦ ਹੁਣ ਫਿਲਾਡੈਲਫੀਆ 76ers ਦੇ ਨਾਲ ਉਹ ਜੁਆਇਨ ਕਰਨ ਜਾ ਰਿਹਾ ਆ। 41 ਸਾਲ ਉਸ ਦੀ ਜਿਹੜੀ ਉਮਰ ਆ, ਬੜਾ ਘੱਟ ਹੁੰਦਾ ਆ ਵੀ ਇੰਨੀ ਸਪੋਰਟਸਮੈਨ ਦੀ ਜਿਹੜੀ ਇੱਕ ਕਹਿ ਲਓ ਵੀ ਸਪੋਰਟਸ ਦੇ ਵਿੱਚ 41 ਸਾਲ ਉਮਰ ਵੱਡੀ ਉਮਰ ਦਰਾਜ਼ ਜਿਹੜਾ ਉਹ ਮੰਨਿਆ ਜਾਂਦਾ। ਉਹ ਜ਼ਿੰਦਗੀ ਦੇ ਵਿੱਚ 40 ਸਾਲ ਵਾਲੇ ਤਾਂ ਜਵਾਨ ਹੀ ਆਪਣੇ ਆਪ ਨੂੰ ਮੰਨਦੇ ਆ, ਮੰਨਣਾ ਵੀ ਚਾਹੀਦਾ। ਤੇ ਉਹ ਕਹਿੰਦੇ ਵੀ 24ਵਾਂ ਸਾਲ ਉਸ ਦਾ ਹੋਊਗਾ, 24th ਸੀਜ਼ਨ NBA ਦਾ ਜਿਹੜਾ ਲੈਬਰੋਨ ਜੇਮਸ ਆ ਉਹ ਹੁਣ ਖੇਡਣ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਜਿਹੜਾ ਪਿਛਲੇ 8 ਜਿਹੜੇ ਸਾਲ ਆ, 8 ਸੀਜ਼ਨ ਆ ਉਸਨੇ ਲੇਕਰਸ ਦੇ ਨਾਲ ਜਿਹੜੇ ਉਹ ਲਾਏ ਸੀਗੇ। ਤੇ ਉਹ ਇਸ ਤੋਂ ਇਲਾਵਾ ਇਹ ਪਹਿਲਾਂ ਕਲੀਵਲੈਂਡ ਕੈਵਲੀਅਰਸ ਦੇ ਨਾਲ ਵੀ ਜਿਹੜਾ ਉਹ ਰਿਹਾ ਆ। 4 ਸਾਲ ਮਿਆਮੀ ਹੀਟ ਦੇ ਨਾਲ ਵੀ ਜਿਹੜਾ ਉਹ ਰਿਹਾ ਆ। ਸੋ ਕੱਲ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਵੀ ਇਹ ਮੇਰਾ ਲਾਸਟ ਡਿਸੀਜਨ ਆ, ਤੇ ਕਹਿੰਦਾ ਵੀ ਮੈਂ ਮਨੀ ਵਾਸਤੇ ਨਹੀਂ ਜਿਹੜਾ ਉਹ ਜਾ ਰਿਹਾ, ਨਾਟ ਫੈਮਿਲੀ ਵਾਸਤੇ। ਤੇ ਕਹਿੰਦਾ ਕਾਹਦੇ ਲਈ ਕਹਿ ਰਿਹਾ, I still want to sacrifice, I still want to work, I still want to grind, I still want to compete to win and to have a chance at the feeling of winning another championship। ਕਹਿੰਦਾ ਵੀ ਇੱਕ ਹੋਰ ਚੈਂਪੀਅਨਸ਼ਿਪ ਜਿੱਤਣ ਦੀ ਜਿਹੜੀ ਆਸ ਉਮੀਦ ਦੇ ਨਾਲ ਮੈਂ ਇਹ ਜਿਹੜਾ ਡਿਸੀਜਨ ਜਿਹੜਾ ਉਹ ਲਿਆ ਆ। ਫਿਲਾਡੈਲਫੀਆ 76ers ਦੇ ਨਾਲ ਖੇਡੂਗਾ ਜੋ ਕਿ ਇੱਕ ਚੈਂਪੀਅਨਸ਼ਿਪ ਟੀਮ ਜਿਹੜੀ ਉਹ ਹੈਗੀ ਆ। ਇਸ ਦੇ ਨਾਲ ਕਈ ਤਰੀਕੇ ਦੇ ਵਿਵਾਦ ਵੀ ਜਿਹੜੇ ਲੈਬਰੋਨ ਜੇਮਸ ਦੇ ਨਾਲ ਜੁੜੇ ਰਹਿੰਦੇ ਆ। ਪਰ ਜਿੱਦਾਂ ਮਰਜੀ ਕਹੀਏ 24 ਸਾਲ ਲਗਾਤਾਰ ਇੱਕ ਹਾਈ ਲੈਵਲ ਦੇ ਉੱਤੇ ਖੇਡਣਾ ਇਹ ਵੀ ਇੱਕ ਮਾਇਨੇ ਜਿਹੜਾ ਉਹ ਰੱਖਦਾ ਆ। ਸੋ ਹੁਣ ਦੇਖਦੇ ਹਾਂ ਵੀ ਅਗਲਾ ਜਿਹੜਾ ਇਸ ਦਾ ਸਟਿੰਟ ਆ 76ers ਦੇ ਨਾਲ ਕਿੱਦਾਂ ਦਾ ਰਹਿੰਦਾ ਹੈ। ਅਗਲੀ ਖਬਰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਆ, ਉਹ ਬਹੁਤ ਤੇਜ਼ੀ ਦੇ ਨਾਲ ਅਰੈਸਟ ਹੋ ਕੇ ਡਿਪੋਰਟੇਸ਼ਨਸ ਚੱਲ ਰਹੀਆਂ। ਅੱਜ ਖਬਰ ਆ ਰਹੀ ਆ ਵੀ ਸੈਨ ਫਰਾਂਸਿਸਕੋ 에ਅਰਪੋਰਟ ਤੇ ਇੱਕ ਬੀਬੀ ਨੂੰ ਜਿਹੜਾ ਆ ਈਰਾਨ ਗੋਰੂ ਨਾਮ ਦੀ ਜਿਹੜੀ ਬੀਬੀ 38 ਸਾਲਾਂ ਦੀ, ਉਸ ਨੂੰ ਅਰੈਸਟ ਕੀਤਾ ਗਿਆ। ਪਲੇਨ ਕਲੋਥ ਦੇ ਵਿੱਚ ਸੀਗੇ ਹੋਮਲੈਂਡ ਸਿਕਿਉਰਿਟੀ ਵਾਲੇ। ਤੇ ਉਹ ਕਹਿੰਦੀ ਵੀ ਮੈਂ ਯੂਕਰੇਨ ਤੋਂ ਆ ਤੇ 2010 ਤੋਂ ਰਹਿ ਰਹੀ ਆ। ਤੇ ਬਾਅਦ ਦੇ ਵਿੱਚ ਜਦੋਂ ਕਾਫੀ ਰੌਲਾ ਪਿਆ ਉਹਨੂੰ ਅਰੈਸਟ ਕਰਕੇ ਤਾਂ ਲੈ ਗਏ ਆ ਤੇ ਰਿਪੋਰਟੇਸ਼ਨ ਤੇ ਪਾਇਆ। ਕਹਿੰਦੇ ਵੀ 2010 ਚ ਆਈ ਸੀ ਤੇ ਓਵਰਸਟੇ ਕਰ ਗਈ ਵੀਜ਼ਾ। ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਹੈਗੀ ਆ, ਇੱਕ ਬ੍ਰਿਟਿਸ਼ ਬੌਰਨ 9 ਸਾਲਾਂ ਦਾ ਸੀਗਾ ਉਹ ਜਦੋਂ ਅਮਰੀਕਾ ਦੇ ਵਿੱਚ ਆ ਗਿਆ, ਕੌਨਰ ਰੀਡ। ਤੇ ਹੁਣ 29 ਸਾਲਾਂ ਦਾ, 2 ਨਿਆਣੇ ਆ, ਵਿਆਹਿਆ ਹੋਇਆ ਆ। ਜਦੋਂ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਗਿਆ ਤੇ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਸੋ ਇਹ ਬ੍ਰਿਟਿਸ਼ ਬੌਰਨ ਜਿਹੜਾ ਬੰਦਾ ਕੌਨਰ ਰੀਡ ਆ ਤੇ ਉਹਦੀ ਵਾਈਫ ਜੈਲਿਨ 25 ਸਾਲਾਂ ਦੀ ਆ, 2 ਬੱਚੇ ਆ ਇਹਨਾਂ ਦੇ। ਤੇ ਉਹ ਕਹਿੰਦੇ ਵੀ ਮੈਂ 9 ਸਾਲਾਂ ਦਾ ਸੀ, ਉਹ ਤੋਂ ਬਾਅਦ ਇੱਕ ਵਾਰੀ ਇੰਗਲੈਂਡ ਵੀ ਗਿਆ, ਫਿਰ ਵਾਪਸ ਆ ਗਿਆ। ਪਰ 2007 ਸਾਰਾ ਉਹਦੀ ਐਜੂਕੇਸ਼ਨ ਇੱਥੇ ਦੀ ਆ। ਤੇ ਕਹਿੰਦਾ ਵੀ ਉਹਨੂੰ ਡਾਕਾ ਦੇ ਸਟੇਟਸ ਦੇ ਅੰਡਰ ਜਿਹੜਾ ਰਿਲੀਫ ਮਿਲਿਆ ਹੋਇਆ ਸੀ। ਪਰ ਸਮਹਾਓ ਜਿੱਦਾਂ ਬੱਚੇ ਗਲਤੀ ਕਰ ਜਾਂਦੇ ਆ, ਕਿਤੇ ਸਕੂਲ ਦੇ ਵਿੱਚ ਛੋਟੀ ਜਿਹੀ ਕਿਤੇ ਥੋੜੀ ਮਾਤਰਾ ਦੇ ਵਿੱਚ ਕਿਤੇ ਡਰੱਗ ਉਹਦੇ ਕੋਲੋਂ ਮਿਲੀ ਸੀ ਤੇ ਉਹਨੂੰ ਚਾਰਜ ਕੀਤਾ ਗਿਆ ਸੀ। ਉਸੇ ਤਹਿਤ ਹੁਣ ਜਿਹੜਾ ਉਹਨੂੰ ਜਿਹੜਾ
ਅਰੈਸਟ ਕਰ ਲਿਆ ਗਿਆ ਤੇ ਆਈਸ ਦੇ ਜਿਹੜੇ ਸਪੋਕਸਪਰਸਨ ਇਹ ਕਹਿ ਰਹੇ ਆ ਵੀ ਕੌਨਰ ਮਾਈਕਲ ਰੀਡ ਇੱਕ ਕ੍ਰਿਮੀਨਲ ਇਲੀਗਲ ਏਲੀਅਨ ਹੈਗਾ ਯੂਕੇ ਦਾ ਰਹਿਣ ਵਾਲਾ ਤੇ ਇਹਨੂੰ ਅਸੀਂ 3 ਜੂਨ 2026 ਨੂੰ ਅਰੈਸਟ ਕੀਤਾ ਸੀ ਟੈਂਪਾ ਫਲੋਰੀਡਾ ਦੇ ਵਿੱਚ ਤੇ ਇਹ ਕ੍ਰਿਮੀਨਲ ਕਨਵਿਕਸ਼ਨ ਆ ਇਹਦੀ ਜੇ ਕਿਸੇ ਤਰ੍ਹਾਂ ਦਾ ਵੀ ਪੋਜੈਸ਼ਨ ਤੁਸੀਂ ਰੱਖਦੇ ਹੈਗੇ ਆ ਨੈਰਕੋਟਿਕ ਇਕਵਿਪਮੈਂਟ ਜਾਂ ਲਿਕਰ ਜਾਂ ਆਫੀਸਰ ਨੂੰ ਰਜਿਸਟ ਕਰਦੇ ਆ ਤੇ ਉਹਨਾਂ ਦਾ ਰਿਮੂਵਲ ਇੱਥੋਂ ਕੀਤਾ ਜਾਊਗਾ ਸੋ ਕਹਿੰਦੇ ਵੀ ਉਹ ਹੁਣ ਫਾਈਨਲ ਰਿਮੂਵਲ ਦੇ ਅੰਡਰ ਹੈਗਾ ਤੇ ਕਹਿੰਦੇ ਵੀ 70% ਆਈਸ ਵਾਲੇ ਇਹ ਕਹਿ ਰਹੇ ਆ ਵੀ ਜਿਹੜੇ ਅਰੈਸਟ ਹੋ ਰਹੇ ਉਹ ਇਲੀਗਲ ਏਲੀਅਨਸ ਆ ਜਿਨ੍ਹਾਂ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਦੇ ਜਿਹੜੇ ਕ੍ਰਾਈਮ ਦੇ ਚਾਰजेस ਲੱਗਦੇ ਹੈਗੇ ਜੀ ਕਰਜੋਤ ਸਿੰਘ ਜੀ ਜਾਂਦੇ ਜਾਂਦੇ ਖਬਰ ਕਰਦੇ ਜਾਈਏ ਸੀਡੀਸੀ ਨੇ ਅੱਜ ਇਹ ਅਨਾਉਂਸ ਕੀਤਾ ਹੈ ਵੀ ਮੀਜ਼ਲਸ ਦੇ ਰਿਕਾਰਡ ਨੰਬਰ ਕੇਸਿਸ ਜਿਹੜੇ ਉਹ ਸਾਹਮਣੇ ਆਏ ਆ ਕਹਿੰਦੇ ਵੀ ਪਹਿਲੇ 5 ਮਹੀਨਿਆਂ 'ਚ ਇਸ ਸਾਲ ਦੇ 2026 ਦੇ ਵਿੱਚ ਪਿਛਲੇ 35 ਸਾਲਾਂ ਦੇ ਨਾਲੋਂ ਰਿਕਾਰਡ ਤੋੜ ਜਿਹੜੇ ਇਹ ਕੇਸਿਸ ਆ ਉਹ ਸਾਹਮਣੇ ਆਏ ਆ ਆਪਾਂ ਨੂੰ ਪਤਾ ਆ ਵੀ ਮੌਜੂਦਾ ਪ੍ਰਸ਼ਾਸਨ ਵੀ ਤੇ ਪਿਛਲੇ ਕੁਝ ਕੁ ਸਾਲਾਂ ਤੋਂ ਵੈਕਸੀਨਸ ਨੂੰ ਲੈ ਕੇ ਲੋਕ ਕਾਫੀ ਜ਼ਿਆਦਾ ਕਹਿ ਲਓ ਵੀ ਇਤਰਾਜ਼ ਜਾਂ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਕਰ ਰਹੇ ਆ ਤੇ ਬੱਚਿਆਂ ਨੂੰ ਵੈਕਸੀਨੇਸ਼ਨਸ ਨਹੀਂ ਲਵਾਈਆਂ ਜਾ ਰਹੀਆਂ ਤੇ ਕਹਿੰਦੇ ਵੀ ਇਵੈਂਚੁਅਲੀ ਉਹ ਇਸ ਤਰੀਕੇ ਦੀਆਂ ਬਿਮਾਰੀਆਂ ਤੋਂ ਪੀੜਤ ਜਿਹੜੇ ਉਹ ਹੋ ਰਹੇ ਆ ਸੋ ਲਗਾਤਾਰ ਜਿਹੜੀਆਂ ਆਊਟਬ੍ਰੇਕਸ ਆ ਉਹ ਸਾਹਮਣੇ ਆ ਰਹੀਆਂ ਹੈਗੀਆਂ ਆ ਸੀਡੀਸੀ ਨੇ ਅਧਿਕਾਰਤ ਤੌਰ ਦੇ ਉੱਤੇ ਦੱਸਿਆ ਵੀ 35 ਸਾਲਾਂ ਦੇ ਵਿੱਚ ਹੁਣ ਤੱਕ ਦਾ ਇਹ ਰਿਕਾਰਡ ਤੋੜ ਨੰਬਰ ਆ ਅਜੇ 5 ਮਹੀਨਿਆਂ ਦਾ ਹੀ ਡਾਟਾ ਆ ਉਹ ਸਾਹਮਣੇ ਇਸ ਟਾਈਮ ਆਇਆ ਹੈਗਾ ਆ ਸੋ 2200 ਤੋਂ ਵੱਧ ਸ਼ਾਇਦ ਜਿਹੜੇ ਕੇਸ ਆ ਆਲਰੇਡੀ ਇਸ ਦੇ ਵਿੱਚ ਸਾਹਮਣੇ ਜਿਹੜੇ ਉਹ ਆ ਚੁੱਕੇ ਹੈਗੇ ਆ 2026 ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਅਜੇ ਆਪਾਂ 5 ਮਹੀਨਿਆਂ ਦੇ ਵਿੱਚ ਆ ਇਹੀ ਜਿਹੜੇ ਕੇਸ ਆ ਉਹ ਲੋ 500 ਤੋਂ ਵੀ ਘੱਟ ਜਿਹੜੇ ਉਹ ਰਹਿੰਦੇ ਸੀਗੇ 400 200 100 300 ਇੰਨੇ ਜਿਹੜੇ ਕੇਸ ਆ ਤੇ ਹੁਣ 2200 ਕੇਸ ਜਿਹੜੇ ਉਹ ਹੋ ਚੁੱਕੇ ਆ 2025 ਚ 2286 ਕੇਸ ਜਿਹੜੇ ਉਹ ਹੋਏ ਸੀਗੇ ਤੇ ਹੁਣ 5 ਮਹੀਨਿਆਂ ਦੇ ਵਿੱਚ 2295 ਕੇਸ ਆਲਰੇਡੀ ਜਿਹੜੇ ਉਹ ਸਾਹਮਣੇ ਆ ਚੁੱਕੇ ਆ ਮੀਜ਼ਲਸ ਦੇ ਜਿਹੜੇ ਇਹ ਮਾਮਲੇ ਦੇ ਵਿੱਚ ਇਹਨਾਂ ਦਾ ਆਪਣਾ ਸਰਕਾਰੀ ਜਿਹੜਾ ਅਧਿਕਾਰਤ ਪਬਲਿਕ ਡਾਟਾ ਜਿਹੜਾ ਉਹਨਾਂ ਨੇ ਸ਼ੇਅਰ ਜਿਹੜਾ ਉਹ ਕੀਤਾ ਹੈਗਾ ਆ ਸੋ ਮਾਪਿਆਂ ਨੂੰ ਬੱਚਿਆਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਵੀ ਤੁਹਾਡੇ ਇਰਦ ਗਿਰਦ ਇਦਾਂ ਦੀਆਂ ਚੀਜ਼ਾਂ ਤਾਂ ਨਹੀਂ ਜਿਹੜੀਆਂ ਉਹ ਹੈਗੀਆਂ ਤੇ ਆਪਣੇ ਡਾਕਟਰਸ ਦੇ ਨਾਲ ਜਿਹੜੀ ਉਹ ਸਲਾਹ ਕਰੋ ਵੀ ਕੀ ਇਸ ਦਾ ਜਿਹੜਾ ਉਹ ਬੈਟਰ ਸੋਲੂਸ਼ਨ ਤੁਸੀਂ ਕਰ ਸਕਦੇ ਹੈਗੇ ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਮੇਰੇ ਹਰਜੋਤ ਸਿੰਘ ਵੱਲੋਂ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਿੰਦੇ ਵਾਸਤੇ ਖੇਲਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ